ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮੈਂ ਜੁਗਰ ਸਰਗਾ ਜੀ। ਮੈਨੂੰ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਦੱਸਦੇ ਚੱਲੀਏ ਕਿ ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਅੱਜ ਦਿਨ ਸੋਮਵਾਰ 11 ਸਤੰਬਰ 2023 26 ਭਾਦੋ ਨਾਨਕ ਸ਼ਾਹੀ ਸੰਮਤ 555 ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲੈ ਕੇ ਹੁਣ ਤੱਕ ਲਗਾਤਾਰ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ। ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਡਾਇਲ ਕਰੋ 408-272-2500। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜੀਕੇ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕੰਜ਼ੀਰੈਂਟਨ GN ਲੂਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਟਰ ਨੇਲਾ ਦੀ, ਨਿੰਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ MK ਮਾਰਕੀਟ ਕਸ਼ਮੀਰ ਸਿੰਘ ਸੈਕਰਾਮੈਂਟੋ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਤੁਸੀਂ ਇਸ ਵੇਲੇ ਸੁਣ ਰਹੇ ਹੋ AM FM ਸਟੇਸ਼ਨਸ ਦੇ ਨਾਲ ਰੇਡੀਓ ਸੈੱਟ ਤੇ, ਨੈਟ ਤੇ, ਮੋਬਾਈਲ ਐਪ, ਸੋਸ਼ਲ ਮੀਡੀਆ ਪਲੇਟਫਾਰਮ Facebook YouTube ਤੇ ਸੁਣ ਰਹੇ ਹੋ, ਦੇਖ ਰਹੇ ਹੋ। ਸਾਰੇ ਹੀ ਦਰਸ਼ਕਾਂ ਤੇ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰਗੇ ਪੰਜਾਬੀਆਂ ਦੇ ਜੁਝਾਰੂ ਪੰਥ ਤੋਂ। ਪਿਛਲੇ 1.5 ਮਹੀਨੇ ਤੋਂ ਸੰਘਰਸ਼ ਕਰ ਰਹੇ ਸਨ ਪੰਜਾਬ ਦੀਆਂ ਕਈ ਜਥੇਬੰਦੀਆਂ, ਸਮਾਜਿਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਪਰਮਿੰਦਰ ਸਿੰਘ ਝੋਟੇ ਦੀ ਰਿਹਾਈ ਦੇ ਲਈ ਤੇ ਉਹਦੀ ਜਿਹੜੀ ਗ੍ਰਿਫਤਾਰੀ ਕੀਤੀ ਗਈ ਸੀ, ਉਹਨੂੰ ਜਿਹੜਾ ਜਿਸ ਤਰੀਕੇ ਦੇ ਨਾਲ ਅਰੈਸਟ ਕੀਤਾ ਗਿਆ ਸੀ, ਕਹਿੰਦੇ ਵੀ ਜੇਲ੍ਹ ਦੇ ਵਿੱਚੋਂ ਪਰਮਿੰਦਰ ਸਿੰਘ ਝੋਟਾ ਰਿਹਾ ਹੋ ਗਿਆ ਜੀ। ਦੇਖੋ, ਉਹਦੇ ਤੇ ਨਾ ਕਈ FIR ਸੀਗੀਆਂ ਜੀ ਤੇ ਬਾਅਦ ਦੇ ਵਿੱਚ ਇੱਕ ਸਥਾਨਕ ਵਿਧਾਇਕ ਤੇ ਦਖਲ ਤੋਂ ਬਾਅਦ ਇਹ ਮਾਮਲਾ ਜਿਹੜਾ ਸੌਟ ਹੋ ਗਿਆ, ਕਿਉਂਕਿ ਇੱਕ ਤਾਂ FIR ਜਿਹੜੀ ਕਟਾਈ ਸੀਗੀ ਜਨਾਨੀ ਨੇ, ਬੀਬੀ ਨੇ, ਉਹ ਤੇ ਉਦੋਂ ਹੀ ਮੁੱਕਰ ਗਈ ਸੀ ਬਿਆਨੋਂ। ਇੱਕ ਜਿਹੜਾ ਇਹਨਾਂ ਨੇ ਗਲਤ ਕੰਮ ਕੀਤਾ ਸੀ ਉਹ ਤੇ ਗਲਤ ਆ ਜੀ। ਕਿਸੇ ਦੇ ਗਲ 'ਚ ਛਿੱਤਰਾਂ ਦਾ ਹਾਰ ਪਾ ਕੇ ਜਲੂਸ ਕੱਢਣਾ, ਦੇਖੋ ਤੇ ਆਪ ਇਹ ਨਾਲ ਦੇ ਇਹਨਾਂ ਦੇ ਮੰਨਦੇ ਸੀ ਕਿ ਇਹ ਗਲਤ ਕੀਤਾ, ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਠੀਕ ਹੈ ਜੀ। ਤੇ ਇੱਕ FIR ਹੈਗੀ ਸੀ 400 ਰੁਪਏ ਵਾਲੀ, ਵੀ ਗੱਲੇ ਚੋਂ ਕੱਢ ਲਿਆ, ਜਿਹਦੇ ਤੇ ਜਾ ਕੇ ਗਰਾਰੀ ਫਸੀ ਸੀਗੀ। ਹੁਣ ਜਦੋਂ ਮਾਮਲੇ ਸੌਟ ਹੁੰਦੇ ਨੇ ਤੇ ਇੱਕ ਰਸਤਾ ਬਣਦਾ ਹੈ। ਰਸਤਾ ਇਹ ਬਣਾਇਆ ਗਿਆ ਕਿ ਜਿਹੜੀ ਹੈਗੀ ਉਹਦੇ ਚ ਕੈਂਸਲੇਸ਼ਨ ਆ ਜਾਣੀ ਆ, ਜਿਹਦੇ ਚ ਉਹ ਬੀਬੀ ਮੁੱਕਰ ਗਈ। ਸੈਕੰਡ ਜਿਹੜਾ ਉਹ ਆ ਕੇਸ, ਉਹ ਤੇ ਚੱਲੇਗਾ ਹੀ ਚੱਲੇਗਾ, ਤਿਉਹਾਰ ਵਗੈਰਾ ਪਾਇਆ। ਤੇ ਥਰਡ ਜਿਹੜਾ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਉਹ ਹੈਗਾ ਕਿ 400 ਰੁਪਇਆ ਉਹ ਮੈਡੀਕਲ ਵਾਲਾ ਆਂਦਾ ਹੈ ਵੀ ਇਹ ਵਸੂਲੀ ਕਰਦੇ ਸਨ, ਜਦ ਕਿ ਕਹਿੰਦੇ ਕਿ ਅਸੀਂ ਇਹਨਾਂ ਤੋਂ ਮਾਲ ਮੰਗਾਇਆ ਤੇ ਮੁੜ ਕੇ ਉਹੀ ਪੈਸਾ ਕਢਾਇਆ ਜਾ ਕੇ 400 ਰੁਪਇਆ। ਤਾਂ ਇਹਨਾਂ ਨੇ ਹੁਣ ਰਸਤਾ ਬਣਾ ਲਿਆ ਕਿ ਜਿਹੜੇ ਬੰਦੇ ਦੇ ਬਿਆਨਾਂ ਤੇ ਪਰਚਾ ਆ ਉਹ ਜਾ ਕੇ ਕੋਰਟ 'ਚ ਕਹਿ ਦੇਗਾ ਕਿ ਮੈਂ ਕਹਾਂ ਪ੍ਰੋਸੀਡਿੰਗ ਨਹੀਂ ਕਰਵਾਉਣੀ ਜੀ, ਮੈਂ ਇਹ ਨਹੀਂ ਚਾਹੁੰਦਾ, ਗਲਤਫਹਿਮੀ ਹੋ ਗਈ ਹੈ, ਦੈਟਸ ਇਟ। ਕੇਸ ਜਿਹੜਾ ਉਧਰੋਂ ਪੁਲਿਸ ਉਹ ਕੈਂਸਲੇਸ਼ਨ ਭਰ ਦੇ, ਚਲੋ ਰਫਾ ਦਫਾ ਹੋ ਗਿਆ। ਠੀਕ ਹੈ ਨਾ ਜੀ। ਇਸ ਤਰ੍ਹਾਂ ਤੇ ਦੂਸਰੇ ਵਾਲਾ ਤਾਂ ਕੈਂਸਲੇਸ਼ਨ ਭਰੀ ਜਾਣੀ ਹੈ ਜਦੋਂ ਬੀਬੀ ਮੁੱਕਰ ਹੀ ਗਈ, ਤਾਂ ਇੱਕ ਉਹ ਰਹਿ ਜਾਏਗਾ ਮਾਮਲਾ। ਤਾਂ ਫਿਰ ਕਹਿਣ ਦਾ ਭਾਵ ਇਹ ਹੋਆ ਕਿ ਜਿਹਦੇ ਤੇ ਮੇਨ ਗਰਾਰੀ ਅੜੀ ਸੀਗੀ ਉਹ ਆਈਓ ਸੀ 400 ਰੁਪਈਆ ਵਾਲਾ, ਉਹ ਮਸਲਾ ਹੱਲ ਹੋ ਗਿਆ। ਤੇ ਫਿਰ ਉਸ ਤੋਂ ਬਾਅਦ ਰਿਲੀਜ਼ਿੰਗ ਆਰਡਰ ਜਿਹੜੇ ਆ, ਕਿਉਂਕਿ ਜ਼ਮਾਨਤ ਪਹਿਲਾਂ ਹੀ ਹੋ ਗਈ ਸੀ, ਜ਼ਮਾਨਤ ਇਹਦੇ 'ਚ ਵੀ ਹੋ ਜਾਣੀ ਆ, ਜ਼ਮਾਨਤ ਹੋ ਜਾਣੀ ਸੀ। ਬਸ ਇੱਕ ਸਿਰਫ ਤੇ ਸਿਰਫ ਕਹਿ ਲਓ ਕਿ ਅੜੀ ਸੀਗੀ ਜਥੇਬੰਦੀਆਂ ਦਾ ਜਾਂ ਜਿਹੜੇ ਸੰਘਰਸ਼ੀ ਲੋਕ ਸੀ ਉਹਨਾਂ ਦਾ ਫੈਸਲਾ ਸੀ ਕਿ ਅਸੀਂ ਬੇਲ ਨਹੀਂ ਲੈਣੀ, ਅਸੀਂ ਮਸਲਾ ਰੱਦ ਕਰਾਉਣਾ ਹੈ। ਇਹ ਜਿਹੜਾ ਬਣਿਆ ਪਿਆ, ਸੋ ਇਸ ਕਰਕੇ ਇਹ ਪੇਚ ਫਸਿਆ ਹੋਇਆ ਸੀਗਾ। ਤਾਂ ਉੱਥੇ ਸਹਿਮਤੀ ਬਣ ਗਈ ਆ ਤੇ ਮੁੜ ਕੇ ਮੈਂ ਤੁਹਾਨੂੰ ਸਾਰਾ ਕੁਝ ਦੱਸ ਹੀ ਦਿੱਤਾ। ਪਰਦੇ ਦੇ ਪਿੱਛੇ ਵੀ, ਪਰਦੇ ਦੇ ਅੱਗੇ ਵੀ ਇੱਕ OSP ਸਾਹਿਬ ਆਏ ਸਨ ਚੰਡੀਗੜ੍ਹ, ਇੱਕ ਬਹੁਤ ਵੱਡੇ ਅਧਿਕਾਰੀ ਨਾਲ ਟੇਬਲ ਟਾਕ ਹੋਈ ਸੀ, ਉੱਥੇ ਹੀ ਸਾਰੀ ਇਹ ਕਹਿ ਲਓ ਕਿ ਕਹਾਣੀ ਲਿਖੀ ਗਈ। ਪਰ ਉਹਦੇ ਵਿੱਚ ਸਥਾਨਕ MLA ਦਾ ਇੱਕ ਦਾ ਬਹੁਤ ਵੱਡਾ ਯੋਗਦਾਨ ਸੀ। ਜੀ ਤੇ ਸੂਨਕ ਨੇ ਮਿੰਟੂ ਜੀ ਮੋਦੀ ਦੇ ਕੋਲੇ ਜਗਤਾਰ ਸਿੰਘ ਜੱਗੀ ਜੌਲ ਦਾ ਹਿਰਾਸਤ ਦਾ ਮੁੱਦਾ ਚੁੱਕਿਆ ਜੀ। ਦੇਖੋ, ਦੋ ਚੀਜ਼ਾਂ ਨੇ ਇਹਦੇ ਵਿੱਚ ਵੀ ਜੀ। ਗੱਲ ਇਹ ਹੈ ਕਿ ਪਹਿਲਾਂ ਤੇ ਟ੍ਰਿਬਿਊਨ ਨੇ ਖਬਰ ਲਾਈ ਹੋਈ ਹੈ ਕੱਲ ਇੱਕ ਏਜੰਸੀ ਦੇ ਹਵਾਲੇ ਨਾਲ, ਠੀਕ ਹੈ ਜੀ। ਇਹਨਾਂ ਨੇ ਇਹ ਗੱਲ ਕਹੀ ਹੈ ਕਿ ਸਕਾਟਿਕਸ ਨੈਸ਼ਨਲ ਪਾਰਟੀ ਦੇ ਜਿਹੜੇ ਸੰਸਦ ਮੈਂਬਰ ਹੈ ਮਾਰਟਿਨ ਡੌਕਟੀ ਹਿਊਜ਼,
ਉਹਨਾਂ ਨੂੰ ਇੱਕ ਪੱਤਰ ਭੇਜਿਆ ਗਿਆ ਜਿਹਦੇ ਵਿੱਚ ਯੂਕੇ ਸਰਕਾਰ ਨੇ ਸਾਫ਼ ਕਰ ਦਿੱਤਾ ਕਿ ਗੱਲ ਇਹ ਆ ਕਿ ਜੌਹਲ ਦੀ ਰਿਹਾਈ ਦੀ ਮੰਗ ਕਰਨ ਦੇ ਸੰਭਾਵੀ ਲਾਭ ਤੇ ਜ਼ੋਖਮਾਂ ਦੇ ਨਾਲ ਅਜਿਹਾ ਕਰਨ ਨਾਲ ਪੈਣ ਵਾਲੇ ਪ੍ਰਭਾਵਾਂ ਤੇ ਸਾਵਧਾਨੀ ਨਾਲ ਵਿਚਾਰ ਕਰਨ ਤੋਂ ਬਾਅਦ ਸਾਨੂੰ ਨਹੀਂ ਲੱਗਦਾ ਕਿ ਕਾਰਵਾਈ ਉਹਨਾਂ ਦੇ ਹਿੱਤ 'ਚ ਹੋਏਗੀ। ਮਤਲਬ ਥੋੜੇ ਔਖੇ ਸ਼ਬਦ ਆ, ਕੋਈ ਜ਼ਿਆਦਾ ਔਖੇ ਵੀ ਨਹੀਂ, ਕਿ ਉਹਨਾਂ ਨੇ ਸਾਫ਼ ਤੌਰ ਤੇ, ਕਿਉਂਕਿ ਜਿਹੜੇ ਮੈਂਬਰ ਪਾਰਲੀਮੈਂਟ ਮੰਗ ਕਰ ਰਹੇ ਸੀਗੇ, ਤਾਂ ਉਹਨਾਂ ਨੇ ਇੱਕ ਜਵਾਬੀ ਖੱਤ ਲਿਖ ਦਿੱਤਾ ਜਿਹੜੇ ਇਹਨਾਂ ਦੇ ਬਰਤਾਨੀਆ ਦੇ ਏਸ਼ੀਆ ਲਈ ਮੰਤਰੀ ਆ ਲਾਰਡ ਅਹਿਮਦ, ਉਹਨਾਂ ਦੇ ਦਸਤਖਤਾਂ ਹੇਠ, ਕਿ ਅਜਿਹੀ ਮੰਗ G20 ਦੇ ਵਿੱਚ ਕਰਨੀ ਸਾਡੇ ਹਿੱਤ 'ਚ ਨਹੀਂ ਹੋਏਗੀ। ਆ ਕਨਕਲੂਜਨ ਹੈ ਇਹਦਾ। ਹੁਣ ਦੂਜੇ ਪਾਸੇ ਅੱਜ ਸਾਡੇ ਇੱਥੇ ਹੁਣ ਖਬਰ ਲੱਗੀ ਪਈ ਆ ਕਿ ਜੀ ਇਹ ਮੈਂ ਦੱਸ ਦਿੰਦਾ ਕਿਉਂਕਿ ਸਾਡਾ ਫਰਜ਼ ਹੈ, ਅਸੀਂ ਦੱਸਦੇ ਚੱਲੀਏ। ਜਿਹੜੀ ਇੱਥੇ ਖਬਰ ਲਾਈ ਨੇ ਇਹਨਾਂ ਨੇ, ਉਹ ਲਾਈ ਹੈ BBC ਦੇ ਹਵਾਲੇ ਨਾਲ, ਕਿ ਇਹਨਾਂ ਨੇ ਹੁਣ ਬਿਆਨ ਜਾਰੀ ਕੀਤਾ ਹੈ ਕਿ ਜਿਸ ਵੇਲੇ ਗੱਲਬਾਤ ਹੋਈ ਹੈ ਮੋਦੀ ਸਾਹਿਬ ਦੇ ਨਾਲ ਤੇ ਸੁਨਕ ਸਾਹਿਬ ਨੇ ਉੱਥੇ ਇਹ ਮੁੱਦਾ ਚੁੱਕਿਆ, ਪਰ ਕੀ ਚੁੱਕਿਆ, ਕਿੱਦਾਂ ਚੁੱਕਿਆ, ਇਹਦੇ ਵੇਰਵੇ ਨਹੀਂ ਹੈਗੇ। ਮਤਲਬ ਕਿ ਕੋਈ ਵੇਰਵਾ ਠੋਸ ਨਹੀਂ ਦਿੱਤਾ ਗਿਆ। ਹਾਂਜੀ ਚੁੱਕਿਆ ਜੀ, ਬਸ ਗੱਲ ਖਤਮ ਹੈ ਜੀ। ਤੇ ਇਸ ਤਰ੍ਹਾਂ ਹੈ ਕਿ ਮੈਂ ਤੁਹਾਨੂੰ ਦੋਨੇ ਹੀ ਰਿਪੋਰਟਾਂ ਕੋਟ ਕਰ ਦਿੱਤੀਆਂ ਕਿ ਪਤਾ ਨਹੀਂ ਹੁਣ ਕਿਹੜੀ ਸਹੀ ਹੈ। ਇੱਕ ਤੇ ਪੱਤਰ ਵਾਲੀ ਹੈ ਕਿ ਬਕਾਇਦਾ ਤੌਰ ਤੇ ਉਹ ਲਿਖ ਕੇ ਭੇਜ ਰਹੇ ਆ ਕਿ ਉੱਥੇ G20 ਵਰਗੇ ਮੰਚ ਤੇ ਇਹ ਗੱਲ ਨਹੀਂ ਕਰਨੀ, ਇਹ ਸਾਡੇ ਹਿੱਤਕਾਰੀ ਨਹੀਂ ਹੈ। ਤੇ ਦੂਜੇ ਪਾਸੇ ਕਹਿੰਦੇ ਜੀ ਕਿ ਜਦੋਂ ਗੱਲਬਾਤ ਹੋਈ ਇਹਨਾਂ ਦੋਨਾਂ ਲੀਡਰਾਂ ਦੀ, ਦਵੱਲੀ ਗੱਲਬਾਤ ਹੋਈ, ਤੇ ਉਹਦੇ 'ਚ ਇਹ ਗੱਲ ਜਿਹੜੀ ਹੈ ਉਹ ਕਹਿ ਦਿੱਤੀ ਗਈ ਹੈ। ਹੁਣ ਇਹਦੇ ਤੇ ਜਵਾਬ ਕੀ ਹੈ? ਉਹਦਾ ਕੋਈ ਜਵਾਬ ਨਹੀਂ ਹੈ। ਸੋ ਗੱਲ ਇਹ ਹੈ ਕਿ ਜੱਗੀ ਜੌਲ ਦੇ ਮਾਮਲੇ ਦੇ ਵਿੱਚ ਤੇ ਪਿੱਛੇ ਜੇ ਖੁਲਾਸਾ ਹੋਇਆ ਸੀਗਾ ਕਿ ਇਹਨਾਂ ਦੀ ਇੰਟੈਲੀਜੈਂਸੀ ਨੇ ਇਨਪੁਟ ਦਿੱਤੀ ਇਹਨਾਂ ਦੀਆਂ ਏਜੰਸੀਆਂ ਨੂੰ। ਜੀ। ਦੂਜੇ ਪਾਸੇ ਗੱਲ ਇਹ ਹੈ ਕਿ ਚਲੋ ਤਵੱਲੀ ਗੱਲਬਾਤ ਦੇ ਵਿੱਚ ਠੀਕ ਹੈ, ਕਿਉਂਕਿ ਦੇਖੋ ਮਸਲਾ ਕੀ ਸੀਗਾ ਕਿ ਇੰਡੀਆ, ਤੁਹਾਨੂੰ ਪਤਾ ਹੈ ਰਿਸ਼ੀ ਸੁਨਕ ਨੇ 2 ਵਾਰੀ ਬਿਆਨ ਵੀ ਦਿੱਤਾ ਖਾਲਿਸਤਾਨ ਤੇ, ਇੰਡੀਆ 'ਚ ਪਹੁੰਚ ਕੇ ਵੀ ਬਿਆਨ ਦਿੱਤਾ। ਇੰਡੀਆ ਇਸ ਮਸਲੇ ਨੂੰ ਉਭਾਰਦਾ ਕੌਮਾਂਤਰੀ ਮੰਚ ਤੇ ਕਿ ਕੁਝ ਦੇਸ਼ ਆ ਜਿਹੜੇ ਆਪਣੀ ਜਗ੍ਹਾ ਯਾਨੀ ਆਪਣੀ ਭੂਮੀ ਜਿਹੜੀ ਆ ਸਾਡੇ ਦੇਸ਼ ਦੇ ਖਿਲਾਫ ਵਰਤਣ ਵਾਸਤੇ ਦੇ ਰਹੇ ਆ। ਆਹੀ ਮੁੱਦਾ ਹੈ ਨਾ। ਤਾਂ ਯੂਕੇ ਸ਼ਾਇਦ ਇਹ ਸੋਚ ਕੇ ਚੱਲ ਰਿਹਾ ਹੋਵੇਗਾ ਕਿ ਅਸੀਂ ਕਿਤੇ ਇਹਨਾਂ ਦੇ ਪੈਂਤੜੇ 'ਚ ਫਸ ਨਾ ਜਾਈਏ ਜੀ, ਕਿਉਂਕਿ ਮਾਮਲਾ ਤਾਂ ਇੱਥੇ ਦੀ ਕਾਨੂੰਨੀ ਕਿਤਾਬ ਦੇ ਮੁਤਾਬਕ ਤੇ ਉਹੀ ਚੱਲ ਰਿਹਾ ਨਾ। ਠੀਕ ਹੈ। ਸੋ ਇਸ ਕਰਕੇ ਪਹਿਲੀ ਖਬਰ ਵੀ ਹੋ ਸਕਦਾ ਆਪਣੀ ਜਗ੍ਹਾ ਤੇ, ਦੂਸਰੀ ਖਬਰ ਪਰ ਜਿਹੜੀ ਹੈ ਇਹਦੇ 'ਚ ਹੁਣ ਕੋਈ ਠੋਸ ਜਾਣਕਾਰੀ ਮੈਨੂੰ ਲੱਭੀ ਨਹੀਂ ਹੈ। ਆ ਪੰਜਾਬੀ ਮੀਡੀਆ ਵਾਲੇ ਜਿਹੜੇ ਉਹ ਇਸ ਤਰ੍ਹਾਂ ਉੱਥੋਂ ਚੱਕ ਕੇ ਤੇ ਟਰਾਂਸਲੇਟ ਕਰਕੇ ਗੂਗਲ ਤੇ ਰੱਖ ਦਿੰਦੇ ਹੋ, ਕੋਈ ਠੋਸ ਜਾਣਕਾਰੀ ਤਾਂ ਇਹਦੇ 'ਚ ਹੈ ਨਹੀਂ ਕੀ। ਪਰ ਮੈਂ ਸਮਝਦਾ ਕਿ ਰਿਸ਼ੀ ਸੁਨਕ ਇੱਥੇ ਜਿੱਦਾਂ ਬੋਲ ਰਹੇ ਸਨ ਵਾਰ-ਵਾਰ ਮੈਨੂੰ ਹਿੰਦੂ ਹੋਣ ਤੇ ਮਾਨਿਆ, ਇਹ ਮਤਲਬ ਕਿ ਕੁਝ ਜ਼ਿਆਦਾ ਹੀ ਦਰਸਾ ਰਹੇ ਸੀਗੇ। ਤਾਂ ਘੱਟੋ ਘੱਟ ਇੱਕ ਚੀਜ਼ ਤੇ ਤੁਸੀਂ ਕਰ ਸਕਦੇ ਹੋ ਕਿ ਉਹ ਤਾਂ ਮਨੁੱਖੀਅਤ ਆਧਾਰ ਤੇ ਵੀ ਆਪਾਂ ਕਹਿ ਸਕਦੇ ਹਾਂ ਕਿ ਕੋਈ ਟ੍ਰਾਇਲ ਤੇ ਸਪੀਡੀ ਕਰਾ ਲਓ। ਤੁਹਾਡਾ ਫਿਰ ਵੀ ਨਾਗਰਿਕ ਆ, 5-6 ਸਾਲ ਹੋ ਗਏ ਆ, ਕਈ ਕੇਸ ਨੇ ਉਹਨਾਂ ਦੇ ਟ੍ਰਾਇਲ ਅੱਧ ਵਿਚਾਲੇ ਲਮਕਦੇ ਪਏ ਨੇ, ਤੇ ਸਾਨੂੰ ਪਤਾ ਹੈ ਕਿ ਇਹ ਟ੍ਰਾਇਲ ਜਿਹੜੇ ਸਾਲਾਂ ਬੱਧੀ ਐਂ ਹੀ ਤੁਰੇ ਜਾਣਗੇ। ਇਹਦਾ ਮਤਲਬ ਹੈ ਕਿ ਕੱਲ ਨੂੰ ਬੰਦਾ ਇਨੋਸੈਂਟ ਸਾਬਤ ਹੋ ਗਿਆ ਕੋਰਟ ਦੇ ਵਿੱਚ, ਤੇ ਫਿਰ ਉਹਦਾ ਟਾਈਮ ਭਾਰਤ ਤੇ ਯੂਕੇ ਕੀ ਰਲ ਕੇ ਮੋੜ ਦੇਣਗੇ? ਜ਼ਿੰਦਗੀ ਖਰਾਬ ਹੋ ਜਾਂਦੀ ਆ ਜੀ। ਇਸ ਕਰਕੇ ਇਹ ਤਾਂ ਹੈ ਨਾ ਕਿ ਤੁਸੀਂ ਘੱਟੋ ਘੱਟ ਇਹ ਤੇ ਇੱਕ ਦੂਜੇ ਦੀ ਇੰਨੀ ਕੁ ਤੇ ਮੰਨ ਸਕਦੇ ਹੋ ਕਿ ਭਾਈ ਟ੍ਰਾਇਲ ਜਿਹੜੇ ਆ ਉਹ ਤੁਸੀਂ ਆਪਦੇ ਫਾਸਟ ਕਰੋ, ਸਪੀਡੀ ਕਰੋ। ਤੇ ਜਿਸ ਹਿਸਾਬ ਨਾਲ ਆ ਤਾਂ ਇਹ ਮੇਰੇ ਖਿਆਲ ਦੇ ਨਾਲ ਜੈਨੂਇਨ ਮੰਗ ਵੀ ਆ ਕਿ ਟ੍ਰਾਇਲ ਤਾਂ ਕਰੋ ਭਾਈ ਆਪਦਾ ਪੂਰਾ। ਤੁਸੀਂ ਤੇ ਟ੍ਰਾਇਲ ਲਮਕਾ ਦਿੰਦੇ ਹੋ ਸਾਲਾਂ ਬੱਧੀ, ਉਹਨੇ 'ਚ ਹੀ ਬੰਦਾ ਹੀ ਅੱਭ ਜਾਂਦਾ। ਦੇਖੋ 8-10 ਸਾਲ 15 ਸਾਲ ਟ੍ਰਾਇਲ ਚੱਲਣਾ, 5 ਸਾਲ ਤੇ ਹੋ ਗਏ ਨੇ ਮੇਰੇ ਖਿਆਲ ਨਾਲ ਜੀ। ਤੇ ਬਹੁਤ ਔਖਾ ਹੁੰਦਾ ਜੀ ਕਾਲ ਕੋਠੜੀ 'ਚ ਟਾਈਮ ਕੱਢਣਾ। ਇਹ ਆਪਾਂ ਹੀ ਆ ਜਿਹੜੇ ਆਜ਼ਾਦ ਫਿਜ਼ਾ 'ਚ ਹੁੰਦੇ, ਸਾਡਾ ਟਾਈਮ ਉੱਡਦਾ ਜਾਂਦਾ। ਪਰ ਜਦੋਂ ਇੱਕ ਕੁਝ ਫੁੱਟ ਦੀ ਕੋਠੀ 'ਚ ਬੈਠੇ ਹੋਈਏ ਨਾ ਤੇ ਮੱਛਰ ਜਿਹੜੇ ਭਾਂ ਕਰਦੇ ਫਿਰ ਨੂੰ ਉੱਥੇ ਬਿੰਦ ਵੀ ਨਹੀਂ ਲੰਘਦਾ ਜੀ। ਇਸ ਕਰਕੇ ਇਹ ਤੇ ਘੱਟੋ ਘੱਟ ਡਿਮਾਂਡ ਜਿਹੜੀ ਆ ਉਹ ਕੀਤੀ ਜਾਣੀ ਚਾਹੀਦੀ ਹੈ। ਤੇ ਇਹਦੇ 'ਚ ਕੀ ਕੋਈ ਗਲਤ ਵੀ ਨਹੀਂ ਹੈਗਾ। ਮੈਂ ਤਾਂ ਖੁਦ ਇਹਦੀ ਵਕਾਲਤ ਕਰਦਾ ਕਿ ਭਾਈ ਜਿਹੜੇ ਆ ਇਹਨਾਂ ਦੇ ਟ੍ਰਾਇਲ ਸਪੀਡੀ ਕਰੋ, ਘੱਟੋ ਘੱਟ ਉਹਨਾਂ ਨੂੰ ਫੇਰ ਟ੍ਰਾਇਲ ਦਿਓ, ਉਹਨਾਂ ਦੀ ਗੱਲ ਸੁਣੋ। ਜੇ ਤੁਹਾਡੀ ਕਹਾਣੀ ਸਾਬਤ ਨਹੀਂ ਹੁੰਦੀ ਅਗਲੇ ਦੇ ਘਰ ਨੂੰ ਜਾਣ ਲੈ ਲੈਣਾ, ਤੁਸੀਂ ਤੇ ਸਾਲਾਂ ਬੱਧੀ ਲਮਕਾ ਰੱਖਦੇ ਹੋ। ਤੇ ਮਿੰਟੂ ਜੀ ਕਹਿੰਦੇ ਅਰਵਿੰਦ ਕੇਜਰੀਵਾਲ ਤੇ CM ਭਗਵੰਤ ਮਾਨ ਕੋਈ ਵੱਡਾ ਫੈਸਲਾ ਲੈਣ ਦੀ ਰੌਂ ਦੇ ਵਿੱਚ? ਦੇਖੋ ਇਹ ਪਹਿਲਾਂ ਗਰੰਟੀਆਂ ਦਿੰਦੇ ਸੀ, ਹੁਣ ਕਹਿੰਦੇ ਆਪਾਂ ਗਰੰਟੀਆਂ ਪੂਰੀਆਂ ਕਰਨ ਆਉਂਦੇ ਆ ਤੁਹਾਡੇ ਕੋਲ।
ਅੱਛਾ ਠੀਕ ਇਹ ਹੈ। ਆ ਰਹੇ ਨੇ ਹੁਣ ਫੇਰ ਕਹਿੰਦੇ ਆ ਕਿ 14 ਤੇ 15 ਸਤੰਬਰ ਸਰਕਾਰ ਤੇ ਵਪਾਰ ਮਿਲਣੀ ਜਿਹੜੀ ਹੈ ਨਾ ਇਹ ਕਰਨੀ ਆ। ਇੱਕ ਤੇ ਜਿਹੜੀ ਕੋਈ ਮਿਲਣੀ ਕਰਨੀ ਆ ਪਹਿਲਾਂ ਮਿਲਣੀ ਇਹ ਆਪਸ ਚ ਕਰਦੇ ਨੇ ਦੋਨੇ ਆ ਕੇ। ਹੂੰ, ਉਹ ਅਰਵਿੰਦ ਕੇਜਰੀਵਾਲ ਇੱਥੇ ਆਉਂਦੇ ਨੇ ਪਹਿਲਾਂ ਪੰਜਾਬ ਤੇ ਫਿਰ ਇਹ ਗਾਂ ਜਾ ਕੇ ਮਿਲਦੇ ਆ। ਮਤਲਬ ਕਿ ਸਾਡਾ ਸੀਐਮ ਸਿੱਧਾ ਜਾ ਕੇ ਮਿਲ ਵੀ ਨਹੀਂ ਸਕਦਾ ਕਿਸੇ ਨੂੰ। ਵੇਖੋ ਇਹਨਾਂ ਜਵਾਕ ਆ। ਜੀ ਹੁਣ 14-15 ਨੂੰ ਦੇਖੋ ਮਸਲਾ ਪਤਾ ਨਹੀਂ ਕੀ ਆ, ਕੀ ਕਰਨਗੇ ਕੀ ਨਹੀਂ ਕਰਨਗੇ। ਗੱਲ ਇਹ ਆ ਕਿ ਪਿਛਲੇ ਦਿਨੀ ਇਹਨਾਂ ਨੇ ਇੱਕ ਹੋਰ ਯੂ ਟਰਨ ਮਾਰਿਆ ਸੀਗਾ। ਪਿਆਰ ਨਾਲ ਲੋਕ ਅੱਜ ਕੱਲ ਇਹਨਾਂ ਨੂੰ ਡਬਲਯੂ ਟਰਨ ਕਹਿੰਦੇ ਆ। ਤਾਂ ਉਹ ਕੀ ਸੀਗਾ ਕਿ ਪ੍ਰਾਪਰਟੀ ਟੈਕਸ ਤੇ ਜਿਹੜੀ ਕਹਿ ਲੋ ਕਿ ਲੋਕਾਂ ਦੀ ਬਕਾਇਆ ਰਾਸ਼ੀ ਸੀ ਜਿਹੜੇ ਡਿਫਾਲਟ ਕਰ ਗਏ ਸਨ, ਤਾਂ ਇਹਨਾਂ ਨੇ ਪੈਨਲਟੀ ਅਤੇ ਵਿਆਜ ਤੇ ਕਿਹਾ ਸੀਗਾ ਕਿ ਭਾਈ ਅਸੀਂ ਛੋਟ ਦੇ ਦਿੰਦੇ ਆ। ਹੋ ਸਕਦਾ ਕੁਝ ਘੰਟਿਆਂ ਬਾਅਦ ਇਹ ਫੈਸਲਾ ਵਾਪਸ ਲੈ ਲਿਆ ਗਿਆ ਸੀ। ਹੋ ਸਕਦਾ ਹੋਵੇ ਦਿੱਲੀ ਵਾਲਿਆਂ ਕਿਹਾ ਹੋਵੇ। ਅੱਜ ਕੱਲ ਉਹ ਬੜਾ ਕਹਿੰਦੇ ਆ ਸਕਸੈਨਾ ਇੱਥੇ ਏਜੀਟੀਐਫ ਦੇ ਮੁਖੀ ਨੂੰ ਹਦਾਇਤਾਂ ਦੇਈ ਜਾਂਦਾ ਸੀਗਾ, ਇੱਧਰ ਨਹੀਂ ਆਇਆ ਕਰੋ ਸੰਦੀਪ ਗੋਇਲ ਨੂੰ। ਜੀ ਤੇ ਗੱਲ ਇਹ ਆ ਕਿ ਬਈ ਇੱਥੇ ਹੁਣ ਪਤਾ ਨਹੀਂ ਸ਼ਾਇਦ ਹੋ ਸਕਦਾ ਇਸ ਫੈਸਲੇ ਨੂੰ ਉਦੋਂ ਥੋੜਾ ਗੱਜ ਵੱਜ ਕੇ ਲਾਗੂ ਕਰ ਦੇ। ਬਾਕੀ ਵਪਾਰੀਆਂ ਦੇ ਨਾਲ ਤਾਂ ਇਹਨਾਂ ਨੇ ਪਹਿਲਾਂ ਵੀ ਮੁਲਾਕਾਤਾਂ ਕੀਤੀਆਂ, ਖਾਸੇ ਵਾਅਦੇ ਕੀਤੇ। ਹੋ ਸਕਦਾ ਕੋਈ ਹੋਰ ਐਲਾਨ ਹੋ ਜਾਵੇ, ਪਰ ਕੁਝ ਜਿਹੜੇ ਅੰਦਾਜ਼ੇ ਨੇ ਉਹ ਇਸੇ ਤਰ੍ਹਾਂ ਦੇ ਆ ਕਿ ਜਿਹੜੀ ਇਹ ਸਕੀਮ ਇਹਨਾਂ ਨੇ ਵਨ ਟਾਈਮ ਸੈਟਲਮੈਂਟ ਸਕੀਮ ਲਿਆਂਦੀ ਸੀਗੀ, ਜਿਹੜੀ ਕੁਝ ਘੰਟਿਆਂ ਬਾਅਦ ਹੀ ਇਹਨਾਂ ਨੇ ਵਾਪਸ ਲੈ ਲਈ ਆ। ਹੋ ਸਕਦਾ ਕਿ ਇਹਨੂੰ ਦੁਬਾਰਾ ਰੀਲਾਂਚ ਕਰ ਦਿੱਤਾ ਜਾਵੇ। ਕਈ ਪ੍ਰੋਡਕਟ ਹੁੰਦੇ ਆ ਨਾ, ਉਹਨਾਂ ਨੂੰ ਰੀਲਾਂਚ ਕੀਤਾ ਜਾਂਦਾ। ਕਈ ਵਾਰ ਫਿਲਮਾਂ ਦੁਬਾਰਾ ਰਿਲੀਜ਼ ਕੀਤੀਆਂ ਜਾਂਦੀਆਂ, ਜਿਵੇਂ ਮੁਗਲੇ ਆਜ਼ਮ ਹੋਈ ਸੀ, ਤਾਂ ਹੋ ਸਕਦਾ ਹੈ ਦੁਬਾਰਾ ਫਿਰ ਰੀਲਾਂਚ ਕਰ ਦੇਣ ਸਕੀਮ ਨੂੰ। ਜੀ ਐਸਜੀਪੀਸੀ ਚੋਣਾਂ ਦੇ ਬਾਰੇ ਸੁਣਨ ਦੇ ਵਿੱਚ ਆ ਰਿਹਾ ਮਿੰਟੂ ਜੀ, ਕਹਿੰਦੇ ਜਲਦੀ ਹੋ ਸਕਦੀਆਂ ਨੇ। ਨਹੀਂ ਜੀ, ਇਹ ਤੇ ਖੁਦ ਹੀ ਹੁਣ ਧਾਮੀ ਸਾਹਿਬ ਨੇ ਕਿਹਾ ਹੈ ਜੀ ਖੰਨੇ ਦੇ ਵਿੱਚ, ਖੰਨੇ ਜੇ ਦਵਿੰਦਰ ਭੁਲਾਇਆ ਨਾ ਕਰੋ, ਤਾਂ ਉੱਥੇ ਧਾਮੀ ਸਾਹਿਬ ਆਪਣੇ ਸਨ ਤੇ ਉਹਨਾਂ ਨੇ ਸੰਦੇਸ਼ ਪੈਗਾਮ ਇਹ ਦਿੱਤਾ ਆ ਕਿ ਭਾਈ ਕਮਰ ਕੱਸੇ ਕੱਸ ਲਓ, ਐਸਜੀਪੀਸੀ ਚੋਣਾਂ ਹੋ ਸਕਦੀਆਂ, ਪੰਥ ਦੋਖੀ ਚੜੇ ਆਉਂਦੇ ਆ, ਭਾਈ ਆਪਾਂ ਹੁਣ ਥੋੜਾ ਤਿਆਰੀ ਖਿੱਚੀਏ। ਤਾਂ ਇਹ ਜਿਹੜੀ ਗੱਲ ਕਹੀ ਆ, ਹੁਣ ਦੇਖੋ ਉਹਨਾਂ ਦੇ ਕੋਲ ਬਹੁਤ ਸਾਰੀ ਜਾਣਕਾਰੀ ਆਉਂਦੀ ਰਹਿੰਦੀ ਆ, ਖੁਦ ਵਕੀਲ ਨੇ, ਤਾਂ ਹੋ ਸਕਦਾ ਕਿ ਸੰਕੇਤ ਮਿਲ ਗਏ ਹੁਣ ਇਲੈਕਸ਼ਨ ਹੋ ਸਕਦੇ ਆ। ਤੇ ਇਲੈਕਸ਼ਨ ਅੱਗੇ ਵੀ ਆਪਾਂ ਇੱਕ ਦਿਨ ਗੱਲ ਪੈ ਕਰਦੇ ਸਾਂ ਕਿ ਵਿੱਚ ਵਿਚਾਲੇ ਵੀ ਹੋਣੇ ਐਸਜੀਪੀਸੀ ਦੇ ਇਲੈਕਸ਼ਨ ਜਾਂ ਕਿਸੇ ਇਲੈਕਸ਼ਨ ਦੇ ਨਾਲ ਵੀ ਕਰਵਾਏ ਜਾ ਸਕਦੇ ਆ, ਕਿਉਂਕਿ ਉਦਾਂ ਤੇ ਇਲੈਕਸ਼ਨ ਚੱਲ ਹੀ ਹੈ ਨਾ ਹੁਣ। ਹਾਂਜੀ ਆ ਸਥਾਨਕ ਸਰਕਾਰਾਂ ਦੇ ਆ, ਜ਼ਿਲ੍ਹਾ ਪਰਿਸ਼ਦ ਦੇ, ਬਲਾਕ ਸੰਮਤੀ ਦੇ, ਪੰਚਾਇਤੀ ਆ, ਬਥੇਰਾ ਕੁਛ ਹੈ, ਗਾਂ ਜਨਰਲ ਇਲੈਕਸ਼ਨ ਹੈ। ਸੋ ਇਸ ਕਰਕੇ ਸ਼ਾਇਦ ਇਹਨਾਂ ਨੂੰ ਲੱਗਦਾ ਹੋਏਗਾ ਕਿ ਵੋਟਰ ਸੂਚੀਆਂ ਦਾ ਜਿਹੜਾ ਕੰਮ ਚੱਲਦਾ ਪਿਆ, ਕਿਉਂਕਿ ਉਧਰ ਇੱਕ ਹਾਈ ਕੋਰਟ ਦੇ ਵਿੱਚ ਸੁਣਵਾਈ ਵੀ ਚੱਲਦੀ ਪਈ ਆ ਕਿ ਭਾਈ ਹੋ ਸਕਦਾ ਤਰੀਕ ਛੇਤੀ ਵੱਜ ਜਾਊਗੀ ਤੇ ਉਸ ਸਮੇਂ ਤੋਂ ਪਹਿਲਾਂ ਹੀ ਅਸੀਂ ਆਪਣੀ ਤਿਆਰੀ ਆਰੰਭ ਦਈਏ। ਜੀ ਤਾਂ ਕੰਮ ਤੇ ਕੋਈ ਵੱਡਾ ਹੈ ਨਹੀਂਗਾ ਜੇ ਕਰਨ ਤੇ ਆਵੇ ਸਰਕਾਰ, ਤੇ ਮੈਨੂੰ ਲੱਗਦਾ ਕਿ ਹੋਣੀਆਂ ਵੀ ਚਾਹੀਦੀਆਂ। ਇਹ ਬਹੁਤ ਜ਼ਰੂਰੀ ਆ ਇਲੈਕਸ਼ਨ ਵੇਲੇ ਸਿਰ ਐਸਜੀਪੀਸੀ ਦਾ ਜਿਹੜਾ ਕਰਵਾਇਆ ਜਾਵੇ, ਪਰ ਇਹ ਮਸਲਾ ਕੁਝ ਗੁੰਝਲਦਾਰ ਬਣ ਜਾਂਦਾ ਕਿਉਂਕਿ ਇੱਕ ਤੇ ਦੇਖੋ ਇਹਦੇ ਚ ਯੂਟੀ ਆ ਜਾਂਦੀ ਆ, ਫਿਰ ਇੰਟਰਸਟੇਟ ਮਸਲਾ ਆ ਜਾਂਦਾ ਹਿਮਾਚਲ ਦੇ ਨਾਲ, ਤਾਂ ਉਹ ਸਰਕਾਰਾਂ ਕਈ ਵਾਰ ਬੇਰੁਖੀ ਦਿਖਾਉਂਦੀਆਂ ਨੇ। ਜ਼ਰੂਰੀ ਆ ਕਿ ਇੱਕੋ ਵੇਲੇ ਐਸਾ ਸਿਸਟਮ ਹੋਵੇ, ਨਿਜ਼ਾਮ ਇਹਨਾਂ ਦਾ ਇਸ ਤਰ੍ਹਾਂ ਦਾ ਤੰਤਰ ਹੋਵੇ ਕਿ ਭਾਈ ਇੱਕੋ ਵੇਲੇ 5 ਸਾਲਾਂ ਬਾਅਦ ਇਹਨਾਂ ਦੀ ਚੋਣ ਜਿਹੜੀ ਆ ਉਹ ਕਰਵਾਈ ਜਾਣੀ ਚਾਹੀਦੀ ਆ। ਦੇਖਦੇ ਆ ਕਦੋਂ ਵਿੰਡੋ ਨਿਕਲਦੀ ਹੈ ਇਹਦੇ ਵਿੱਚ। ਇਲੈਕਸ਼ਨਾਂ ਦਾ ਸੀਜ਼ਨ ਤੇ ਹੁਣ ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ। ਜੀ ਤੇ ਕੈਪਟਨ ਸਾਹਿਬ ਕਹਿ ਰਿਹਾ, ਕਹਿੰਦੇ ਮੈਂ ਤਾਂ ਹੁਣ ਸਦਾ ਲਈ ਭਾਜਪਾ ਦਾ ਹੋ ਗਿਆ ਜੀ। ਹਾਂ, ਹਮ ਦਿਲ ਦੇ ਚੁੱਕੇ ਸਨਮ, ਬਸ ਕੰਮ ਹੁਣ। ਉਹ ਕਹਿੰਦੇ ਵੀ ਆਪਾਂ ਨਹੀਂ ਮੁੜਦੇ ਜੀ, ਹੁਣ ਨਹੀਂ ਮੁੜਦੇ ਯਾਰ। ਤੇ ਬੰਦਾ ਪੁੱਛੇ ਵੀ ਤੁਹਾਨੂੰ ਮੋੜ ਕੇ ਕਰਨਾ ਵੀ ਕੀ ਉਹਨਾਂ ਨੇ, ਕਾਂਗਰਸੀਆਂ ਨੇ? ਜੇ ਉਹਨਾਂ ਦੀ ਖੁੱਤੀ ਚੱਕ ਚ ਹੋਇਆ ਤੇ ਉਹ ਸੱਦ ਲੈਣ ਫਿਰ। ਤੇ ਨਾਲ ਤੁਹਾਡੇ ਜਿਹੜੇ ਸੋਢੀ ਗਏ ਆ, ਕਾਂਗੜ ਗਏ ਆ, ਸਿੱਧੂ ਗਏ ਆ, ਉਹਨਾਂ ਨੂੰ ਵੀ ਬੁਲਾ ਲੈਣ ਜੀ। ਤੁਹਾਡੇ ਤੋਂ ਕਰਾਉਣਾ ਕਿਸੇ ਨੇ ਕੀ ਆ? ਹੁਣ ਬੈਠੇ ਰਹੋ ਜਿੱਥੇ ਹੈਗੇ ਜੇ, ਸੋਹਣੇ ਲੱਗਦੇ ਜੇ ਬੈਠੇ, ਫੱਬਦੇ ਜੇ। ਤੁਹਾਡੇ ਕਾ ਕਰਤੂਤਾ ਤੁਹਾਡੇ ਖੜੇ ਨਹੀਂ ਛੱਡਣਗੇ ਐਡੀ ਛੇਤੀ। ਦੇਖੋ ਗੱਲ ਕੀ ਹੋਈ ਸੀਗੀ ਕਿ ਪਿਛਲੇ ਦਿਨੀ ਇੱਕ ਚਰਚਾ ਚੱਲ ਪਈ, ਉਹੀ ਬਾਜ਼ਾਰ ਦੇ ਵਿੱਚ ਕਹਿ ਲਓ ਕਿ ਇਹ ਬੜੀ ਚਰਚਾ ਗਰਮ ਰਹੀ ਕਿ ਸੋਨੀਆ ਗਾਂਧੀ ਨੂੰ ਮਿਲਿਆ ਕੈਪਟਨ ਅਮਰਿੰਦਰ ਸਿੰਘ ਤੇ ਕੋਈ ਗੱਲਬਾਤ ਬਈ ਬੰਨ ਸੁੱਪ ਕਰਦੇ ਪਏ ਆ ਕਿ ਵਾਪਸੀ ਹੋ ਜਾਵੇ। ਜਦੋਂ ਆ ਗੱਲਾਂ ਲੋਕਾਂ ਨੇ ਸੁਣੀਆਂ ਨਾ, ਤੇ ਗਜ਼ਬ ਦੀ ਗੱਲ ਆ।
ਤੇ ਗਜ਼ਬ ਬੇਇੱਜ਼ਤੀ ਹੈ ਕਿ ਜਦੋਂ ਜੀ ਚਾਹੇ ਤਾਂ ਤੁਸੀਂ ਪਾਰਟੀ ਬਣਾ ਲਓ, ਆਪਦੀ ਪਾਰਟੀ ਦੇ ਖਿਲਾਫ ਜਦੋਂ ਜੀ ਚਾਹੇ ਤੁਸੀਂ ਨਿਕਲ ਜਾਓ, ਜਦੋਂ ਜੀ ਚਾਹੇ ਤੁਸੀਂ ਵਾਪਸ ਆ ਜਾਓ। ਆ ਤਾਂ ਸਰਦਾਰੀ ਵਾਲਾ ਕੰਮ ਹੀ ਹੈ ਇਹਨਾਂ ਦਾ। ਪਰ ਬਾਅਦ ਦੇ ਵਿੱਚ ਇਹਨਾਂ ਨੇ ਆਪ ਇਸ ਗੱਲ ਤੇ ਸਪਸ਼ਟੀਕਰਨ ਦਿੱਤਾ ਕਿ ਮੈਂ ਜਿਹੜੇ ਫੈਸਲੇ ਇੱਕ ਵਾਰੀ ਲੈ ਲਵਾਂ ਨਾ, ਫਿਰ ਛੇਤੀ ਕੀਤਿਆਂ ਉਹਨਾਂ ਤੋਂ ਪਿੱਛੇ ਨਹੀਂ ਪਰਤਦਾ। ਯਾਨੀ ਕਹਿੰਦਾ ਜਿੱਥੇ ਲੱਗੀ ਹੈ ਤੇ ਸਾਡੀ ਲੱਗੀ ਰਹਿਣ ਦੇ, ਮਤਲਬ ਕਿ ਭਾਜਪਾ 'ਚ ਬੈਠੇ ਆ ਤੇ ਜੱਜ ਕੇ ਬੈਠੇ ਆ, ਹੁਣ ਭਾਜਪਾ ਤੋਂ ਮੋਹ ਭੰਗ ਹੋਣ ਵਾਲਾ ਨਹੀਂ ਹੈ। ਤਾਂ ਇਹ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਸਾਫ਼ ਕਰ ਦਿੱਤਾ। ਵਧੀਆ ਜੀ, ਅਸੀਂ ਤੇ ਕਹਿੰਦੇ ਆ ਕਿ ਉੱਥੇ ਹੀ ਬੈਠੇ ਰਹੋ ਜਿੱਥੇ ਹੈਗੇ ਜੇ, ਬੜੀ ਸੋਹਣੀ ਥਾਂ ਆ ਤੁਹਾਡੀ, ਜਚੇ ਰਹੋ, ਤਣੇ ਰਹੋ ਉੱਥੇ ਜੀ। ਤੇ ਗੱਲ ਕਰੀਏ ਮਿੰਟੂ ਜੀ ਮਾਸਟਰ ਸਲੀਮ ਦੇ ਮਾਮਲੇ ਦੀ, ਕਹਿੰਦੇ ਹਿੰਦੂ ਜਥੇਬੰਦੀਆਂ ਦੇ ਬੰਦਿਆਂ ਦੇ ਵਿਚਾਲੇ ਮਤਭੇਦ ਹੋ ਗਏ ਇਸ ਮਸਲੇ ਨੂੰ ਲੈ ਕੇ। ਅੱਗੇ ਵੀ ਇੱਕ ਕੰਟਰੋਵਰਸੀ ਹੋਈ ਸੀਗੀ ਇਹੋ ਜੀ, ਤਾਂ ਉਸ ਟਾਈਮ ਵੀ ਹਿੰਦੂ ਜਥੇਬੰਦੀਆਂ ਜਿਹੜੀਆਂ ਦਫਾੜ ਹੋ ਗਈਆਂ ਸੀਗੀਆਂ, ਉਦੋਂ ਵੀ ਇੱਕ ਸਿੰਗਰ ਦੀ ਸੀਗੀ। ਉਸ ਤੋਂ ਬਾਅਦ ਜੇ ਤੁਸੀਂ ਇਸ ਸਾਰੇ ਪ੍ਰਕਰਨ ਨੂੰ ਵੀ ਵੇਖੋਗੇ ਤਾਂ ਇਸ ਪ੍ਰਕਰਨ ਦੇ ਵਿੱਚ ਵੀ ਮਤਭੇਦ ਸੀ। ਕੁਝ ਲੋਕ ਹਿੰਦੂ ਭਾਈਚਾਰੇ ਦੇ ਕਨ੍ਹਈਆ ਦੇ ਹੱਕ ਦੇ ਵਿੱਚ ਸਨ, ਜਿੱਥੋਂ ਇਹ ਮਾਮਲਾ ਸ਼ੁਰੂ ਹੋਇਆ, ਜਿਸ ਨੇ ਵਕਾਲਤ ਕੀਤੀ ਕਿ ਹਿੰਦੂ ਧਾਰਮਿਕ ਸਮਾਗਮਾਂ 'ਚ ਹਿੰਦੂ ਆਰਟਿਸਟ ਹੀ ਜਗਰਾਤੇ ਵਗੈਰਾ ਵਾਸਤੇ ਮਤਲਬ ਕਿ ਬੁਲਾਏ ਜਾਣੇ ਚਾਹੀਦੇ ਆ। ਤੇ ਕੁਛ ਜਿਹੜੇ ਹੈਗੇ ਸੀ ਹਿੰਦੂ ਭਾਈਚਾਰੇ ਦੇ ਖੁੱਲੇ ਦਿਲ ਵਾਲੇ ਬੰਦੇ, ਉਹਨਾਂ ਨੇ ਆਖਿਆ ਕਿ ਨਹੀਂ, ਇਸ ਤਰ੍ਹਾਂ ਨਹੀਂ, ਇਹ ਬਹੁਤ ਲੰਬੇ ਸਮੇਂ ਤੋਂ ਚੱਲਦਾ ਆਉਂਦਾ ਕੰਮ, ਤਾਂ ਸਾਰਿਆਂ ਨੂੰ ਬਈ ਮੌਕਾ ਮਿਲਣਾ ਚਾਹੀਦਾ। ਕੁਛ ਉੱਥੇ ਵੀ ਮਤਲਬ ਕਿ ਇਸ ਵਿਚਾਰ ਤੋਂ ਵੱਖਰਾ ਵਿਚਾਰ ਰੱਖਦੇ ਸਨ ਕਿ ਨਹੀਂ, ਜੋ ਕਨ੍ਹਈਆ ਆਖ ਰਿਹਾ ਹੈ, ਜੋ ਕਨ੍ਹਈਆ ਆਂਦਾ ਪਿਆ ਉਹ ਠੀਕ ਹੈ। ਉੱਥੇ ਵੀ ਮਤਭੇਦ ਸੀਗੇ। ਹੁਣ ਗੱਲ ਕੀ ਆ ਕਿ ਇੱਥੇ ਪਟਿਆਲੇ ਦੇ ਵਿੱਚ ਹੈਗਾ ਇੱਕ ਗੱਗੀ ਪੰਡਤ, ਇਹ ਪਿਛਲੇ ਦਿਨੀ ਜਾ ਕੇ ਗੱਗੀ ਪੰਡਤ ਨਾਲ ਮਿਲਿਆ। ਗੱਗੀ ਪੰਡਤ ਦੀਆਂ ਕਈ ਹੈਗੀਆਂ ਨੇ ਉਹਦੀਆਂ ਵੀ ਕਹਾਣੀਆਂ, ਕਿਸੇ ਉਹਦਾ ਵੀ ਇੱਕ ਪਾਸਟ ਹੈ ਪਟਿਆਲੇ 'ਚ, ਕਿਉਂਕਿ ਮੈਂ ਪਟਿਆਲੇ ਤੋਂ ਵਾਹ ਖਪਿਆ, ਇਸ ਕਰਕੇ ਮੈਨੂੰ ਪਤਾ ਉਹ ਵੀ ਮੁੰਡਿਆਂ ਮੰਡਿਆਂ 'ਚ ਰਿਹਾ, ਤੇ ਤੁਹਾਨੂੰ ਪਤਾ ਹੀ ਹੈ ਜਿਹੜੇ ਕੰਮ ਧੰਦੇ ਹੁੰਦੇ ਆ ਉਸ ਟਾਈਮ। ਤਾਂ ਇੱਥੇ ਕੀ ਹੈ ਕਿ ਮਾਸਟਰ ਸਲੀਮ ਦੀ ਮੁਲਾਕਾਤ ਤੇ ਇਹੀ ਸਵਾਲ ਚੁੱਕ ਰਹੇ ਨੇ ਕੁਝ ਲੋਕ। ਇਹ ਮਤਲਬ ਕਿ ਜਿਹਦੇ ਵਿੱਚ ਭਾਰਦਵਾਜ ਹੈਗਾ ਇੱਕ, ਉਹ ਅਕਸਰ ਟੈਲੀਵਿਜ਼ਨ ਚੈਨਲਾਂ ਤੇ ਬੋਲਦਾ ਹੈ, ਹਿਤੇਸ਼ ਭਾਰਦਵਾਜ, ਤੇ ਉਹਨੇ ਹਿੰਦੂ ਸੁਰੱਖਿਆ ਪ੍ਰੀਸ਼ਦ ਬਜਰੰਗ ਦਲ ਹਿੰਦ ਦਾ ਉਹ ਮੁਖੀ ਹੈ, ਉਹਨੇ ਜਾ ਕੇ ਸ਼ਿਕਾਇਤ ਕਰ ਦਿੱਤੀ ਆ ਬਈ ਜਿਹੜੇ ਇਹ ਹੈਗੇ ਨੇ ਗੱਗੀ ਪੰਡਤ ਹੋਰੀ, ਜੇ ਇਹ 2-4 ਬੰਦਿਆਂ ਨੂੰ ਕੱਟ ਕਰਕੇ ਤੇ ਇਹ ਆਖਣ ਕਿ ਹਿੰਦੂ ਤਖਤ ਦਾ ਮੈਂ ਮੁਖੀ ਆ, ਅਸੀਂ ਤੇ ਮੰਨਦੇ ਹੀ ਨਹੀਂ। ਉਹਨਾਂ ਨੇ ਤਾਂ ਸਿੱਧਾ ਕਹਿ ਦਿੱਤਾ ਕਿ ਕਥਿਤ ਤੌਰ ਤੇ ਵਿਕਾਊ ਆ, ਬੰਦ ਕਮਰੇ 'ਚ ਪੈਸੇ ਲੈ ਕੇ ਮਾਫੀ ਦੇ ਦਿੱਤੀ। ਯਾਨੀ ਆਪਸ ਦੇ ਵਿੱਚ ਹੀ ਉਲਝਦੇ ਨਜ਼ਰ ਆ ਰਹੇ, ਇੱਕ ਦੂਜੇ ਤੇ ਇਲਜ਼ਾਮ ਤਰਾਸ਼ੀ ਸ਼ੁਰੂ ਹੋ ਗਈ ਆ ਕਿ ਭਾਈ ਇਹ ਤੇ ਜੀ ਏਦਾਂ ਕਰਕੇ ਤੇ ਏਦਾਂ ਕਰਕੇ। ਤਾਂ ਇਹ ਆਪਣੇ ਆਪ ਦੇ ਵਿੱਚ ਇਹਨਾਂ ਨੇ ਕਹਿ ਲਓ ਕਿ ਵੱਡਾ ਮੁੱਦਾ ਬਣਾਇਆ ਕਿ ਇਹਦੇ ਤੇ ਆਹ ਦੋਸ਼ ਆ, ਇਹਦੇ ਤੇ ਆਹ ਦੋਸ਼ ਆ। ਸੋ ਇਸ ਕਰਕੇ ਇਹ ਮਾਮਲਾ ਵੀ ਕਾਫੀ ਭਖਿਆ। ਹੁਣ ਇਹਦੇ ਵਿੱਚ ਜੇ ਆਪਾਂ ਵੇਖੀਏ ਤੇ ਜਿਸ ਤਰ੍ਹਾਂ ਦੀ ਬਈ ਇਹ ਬਣੀ ਪਈ ਆ ਗੱਲਬਾਤ, ਇਹਨਾਂ ਨੇ ਸ਼ਿਕਾਇਤ ਦੇ ਦਿੱਤੀ ਜਾ ਕੇ ਅੱਡ ਭਾਰਦਵਾਜ ਹੋਰਾਂ, ਕਿਹਦੇ ਤੇ ਮਾਮਲਾ ਦਰਜ ਹੋਣਾ ਚਾਹੀਦਾ, ਜਦ ਕਿ ਆਪਾਂ ਜੇ ਵੇਖੀਏ ਤੇ ਜਿਹੜੇ ਹੈਗੇ ਸਨ ਪੁਜਾਰੀ ਚਿੰਤਪੁਰਨੀ ਦੇ, ਤਾਂ ਉਹਨਾਂ ਨੇ ਤਾਂ ਬੜੇ ਖੁੱਲੇ ਦਿਲ ਦੇ ਨਾਲ ਸਵਾਗਤ ਕੀਤਾ ਸੀਗਾ ਸਲੀਮ ਦਾ ਕਿ ਮਾਫੀ ਮੰਗਣ ਆਇਆ। ਜਦੋਂ ਮਈਆ ਦੇ ਦਰਬਾਰ ਆ ਕੇ ਇਹਨੇ ਮਾਫੀ ਮੰਗ ਲਈ ਹੈ, ਭਾਈ ਅਸੀਂ ਕੌਣ ਹੁੰਨੇ ਡਿੱਕਾ ਮੰਨਣ ਵਾਲੇ, ਬੜੀ ਸੋਹਣੀ ਗੱਲ ਆਖੀ ਸੀ। ਤੇ ਚਲੋ ਜਦੋਂ ਉਹਨੇ ਮਾਫੀ ਮੰਗ ਲਈ ਆ, ਬੋਲ ਕੇ ਮੰਗ ਲਈ ਆ, ਧਾਰਮਿਕ ਸਥਾਨ ਤੇ ਜਾ ਕੇ ਮੰਗ ਲਈ ਆ, ਤੇ ਜੇ ਤੁਹਾਡੇ ਮਤਭੇਦ ਆ ਤੁਸੀਂ ਆਪਣੇ ਜਾਰੀ ਰੱਖੋ, ਪਰ ਜੇ ਕੋਈ ਮਾਫੀ ਮੰਗਦਾ ਹੈ ਤੇ ਉਹਦੀ ਮਾਫੀ ਬਾਈ ਪ੍ਰਵਾਨ ਕਰੋ, ਕਿਉਂ ਨਹੀਂ ਜੇ ਕਰਦੇ। ਮਾਫ ਕਰਨਾ ਵੀ ਤੇ ਬਹੁਤ ਵੱਡੀ ਗੱਲ ਹੁੰਦੀ ਆ। ਜੀ ਤੇ ਮਿੰਟੂ ਜੀ, ਚੀਨ ਦਾ ਇੱਕ ਹੋਰ ਮੰਤਰੀ ਲਾਪਤਾ ਹੋ ਗਿਆ ਜੀ। ਉੱਥੇ ਲਾਪਤਾ ਹੁੰਦੇ ਹੀ ਬਹੁਤ ਨੇ, ਖਾਸ ਤੌਰ ਤੇ ਜਿਹੜੇ ਜਿਨਪਿੰਗ ਦੇ ਉਲਟ ਬੋਲਦੇ ਆ ਨਾ, ਫਿਰ ਉਹ ਤੇ ਬਹੁਤ ਜਲਦੀ ਲਾਪਤਾ ਹੁੰਦੇ ਨੇ। ਤਾਂ ਬਹੁਤ ਹੀ ਲਾਪਤਾ, ਪਤਾ ਨਹੀਂ ਭੇਜਦੇ ਕਿੱਥੇ ਨੇ, ਅੱਜ ਤੱਕ ਇਹ ਵੀ ਸਮਝ ਨਹੀਂ ਆਉਂਦੀ। ਤੇ ਗੱਲ ਇਹ ਆ ਕਿ ਇਹਨਾਂ ਨੇ ਤੇ ਜੈਕਮਾ ਵੀ ਨਹੀਂ ਸੀ ਛੇਤੀ ਕਿਤੇ ਲੱਭਣ ਦਿੱਤਾ, ਉਹ ਵੀ ਵਾਹਵਾ ਚਿਰ ਬਾਅਦ ਕਿਤੇ ਦਿਖਾਈ ਦਿੱਤਾ, ਤੇ ਹੁਣ ਬੋਲਦਾ ਘੱਟ ਹੀ ਆ। ਵਿਦੇਸ਼ ਮੰਤਰੀ ਇਹਨਾਂ ਦੇ ਆ ਜਿਹੜੇ
ਉਹ ਪਹਿਲਾਂ ਗਾਇਬ ਹੋ ਗਏ ਨੇ, ਜੀ ਵਿਦੇਸ਼ ਮੰਤਰੀ ਖੁਦ। ਜੀ ਜੀ ਤੇ ਉਹਨਾਂ ਤੇ ਦੋਸ਼ ਇਹ ਲੱਗਦਾ ਪਿਆ ਸੀਗਾ ਕਿ ਇੱਕ ਪੱਤਰਕਾਰ ਦੇ ਨਾਲ ਨਜਾਇਜ਼ ਸਬੰਧ ਸੀ, ਹੂੰ ਨਜਾਇਜ਼ ਸਬੰਧ ਸੀ, ਨਾਲੇ ਕਿ ਜਿਨਪਿੰਗ ਦਾ ਬਹੁਤ ਨਜ਼ਦੀਕੀ ਸੀਗਾ। ਜੀ ਜੀ ਉਹਦੇ ਪੱਤਰਕਾਰ ਬੀਬੀ ਨਾਲ ਬਣ ਗਏ ਸਬੰਧ, ਤੇ ਉਹਨੇ ਬਹੁਤ ਸਾਰੀ ਸੀਕ੍ਰੇਸੀ ਜਿਹੜੀ ਸੀਗੀ ਉਹ ਲੀਕ ਕੀਤੀ ਹੈਗਾ। ਹੂੰ ਇਹ ਐਸਾ ਮਾਮਲਾ ਕਿ ਉਸ ਤੋਂ ਬਾਅਦ ਤੇ ਉਹ ਕਿਤੇ ਦਿਖਾਈ ਨਹੀਂ ਦਿੱਤਾ। ਲੋਕ ਕਿਆਫੇ ਲਾਉਂਦੇ ਸੀ, ਕੁਝ ਪ੍ਰੋਗਰਾਮ ਜਿਹੜੇ ਸੀਗੇ ਜਿਨ੍ਹਾਂ ਵਿੱਚ ਸ਼ਿਰਕਤ ਕਰਨੀ ਸੀਗੀ ਚੀਨ ਨੇ, ਹੂੰ ਤੇ ਉੱਥੇ ਉਹਦੀ ਜਗ੍ਹਾ ਤੇ ਕੋਈ ਹੋਰ ਗਿਆ। ਫਿਰ ਬਾਅਦ ਦੇ ਵਿੱਚ ਪਤਾ ਹੀ ਨਹੀਂ ਲੱਗਿਆ। ਹੁਣ ਇੱਥੇ ਇਹ ਰੱਖਿਆ ਮੰਤਰੀ ਦਾ ਵੀ ਚੱਕਰ ਚੱਲਦਾ ਪਿਆ। ਲੀ ਸ਼ਾਂਗਫੂ ਜੀ ਦਾ ਨਾਮ ਸੀਗਾ, ਕਿ ਇਹਦੇ ਬਾਰੇ ਵੀ ਕਿਹਾ ਜਾ ਰਿਹਾ ਜਾਪਾਨ ਦੇ ਵਿੱਚ ਜਿਹੜੇ ਅਮਰੀਕਨ ਹੈਗੇ ਨੇ ਰਾਜਦੂਤ ਰਹਿਮ ਐਮਨੂਅਲ, ਹੂੰ ਉਹਨਾਂ ਨੇ ਦੱਸਦੇ ਕਿ ਇੱਕ ਪੋਸਟ ਪਾਇਆ ਜਿੱਥੋਂ ਇਹ ਚਰਚਾ ਛਿੜੀ ਹੈ ਕਿ 2 ਹਫ਼ਤਿਆਂ ਤੋਂ ਚੀਨੀ ਡਿਫੈਂਸ ਮੰਤਰੀ ਦੇਖਿਆ ਹੀ ਨਹੀਂ ਕਿਤੇ। ਠੀਕ ਹੈ ਇਹ ਆਪਣੇ ਆਪ ਚ ਭਾਈ ਬੜਾ ਵੱਡਾ ਮਾਮਲਾ ਬਣਦਾ। ਹੁਣ ਤੁਹਾਨੂੰ ਮੈਂ ਅੱਗੇ ਦੱਸਿਆ ਕਿ ਇਹਨਾਂ ਦਾ ਅੱਗੇ ਵਿਦੇਸ਼ ਮੰਤਰੀ ਵੀ ਲਾਪਤਾ ਹੋ ਗਿਆ, ਜੈਕ ਮਾ ਲਾਪਤਾ ਹੋ ਗਿਆ। ਹੂੰ ਸਿੱਧਾ ਹਿਸਾਬ ਆ ਬਈ ਉੱਥੇ ਆਹੋ ਕੁਝ ਚੱਲਦਾ। ਇੱਕ ਚੀਜ਼ ਹੋਰ ਦੱਸ ਦੇਣਾ ਤੁਹਾਨੂੰ, ਮੈਂ ਐਡ ਆਨ ਕਰ ਦਿੰਦਾ ਇਹਦੇ ਵਿੱਚ। ਜੀ ਜੀ ਜਿਹੜੀ G20 ਦੀ ਮੀਟਿੰਗ ਹੋਈ ਆ ਤੇ ਜਿਨਪਿੰਗ ਦੀ ਗੈਰ ਹਾਜ਼ਰੀ ਰਹੀ ਆ, ਹੂੰ ਇਹਦੇ ਵਿੱਚ ਵੀ ਇੱਕ ਨਾ ਬਹੁਤ ਵੱਡਾ ਜਾਪਾਨੀ ਮੀਡੀਆ ਅਦਾਰਾ ਹੈ, ਨਿੱਕੀ ਏਸ਼ੀਆ, ਸ਼ਾਇਦ ਜਾਂ ਨਿੱਕੀ ਏਸ਼ੀਅਨ ਕੁਛ ਐਸਾ ਨਾਮ ਹੈ, ਤੁਸੀਂ ਗੂਗਲ ਕਰ ਲੈਣਾ, ਉਹਦੇ ਤੋਂ ਤੁਹਾਨੂੰ ਖਬਰ ਵੀ ਮਿਲ ਜਾਣੀ ਆ। ਹੂੰ ਉਹਨਾਂ ਨੇ ਇੱਕ ਬਹੁਤ ਵੱਡੀ ਰਿਪੋਰਟ ਪਿਛਲੇ ਦਿਨੀ ਛਾਪੀ ਸੀਗੀ, ਬੜਾ ਖੁਲਾਸਾ ਤਗੜਾ ਕੀਤਾ ਸੀਗਾ ਕਿ ਜਿਨਪਿੰਗ ਦਾ ਜਿਹੜਾ ਇੱਥੇ ਇੰਡੀਆ 'ਚ ਨਾ ਆਉਣਾ ਉਹ ਐਸ ਕਰਕੇ ਕਿਉਂਕਿ ਉਹਨਾਂ ਦੀ ਇੰਟਰਨਲ ਪੋਲਿਟਿਕਸ 'ਚ ਬਹੁਤ ਭੁਚਾਲ ਆਇਆ ਹੋਇਆ। ਜੀ ਮਤਲਬ ਕਿ ਜਿਹੜੇ ਕਮਿਊਨਿਸਟ ਪਾਰਟੀ ਆਫ ਚਾਈਨਾ ਦੇ ਪੁਰਾਣੇ ਲੀਡਰ ਆ, ਮੌਜੂਦਾ ਲੀਡਰ ਆ, ਉਹ ਜਿਨਪਿੰਗ ਨੂੰ ਘੇਰ ਰਹੇ ਨੇ। ਕੁਝ ਉਹਨਾਂ ਦੇ ਆਰਥਿਕ ਮਿਸਾਈਲ ਹੈਗੇ ਆ, ਬੇਰੁਜ਼ਗਾਰੀ ਦਰ ਆ, ਜਾਂ ਜੀਡੀਪੀ ਦੇ ਬਰੋਬਰ ਜੋ ਕਰਜ਼ਾ 300% ਵਧਿਆ, ਉਹ ਸਾਰਾ ਕੁਝ ਮਤਲਬ ਕਿ ਉਹ ਹਿਸਾਬ ਕਿਤਾਬ ਕਰ ਰਹੇ ਨੇ। ਖਾਸ ਤੌਰ ਤੇ ਵਿਦੇਸ਼ੀ ਕੂਟਨੀਤੀ ਤੇ ਵੀ ਉਹਨਾਂ ਦੀ ਕਹਿ ਲੋ ਕਿ ਜਵਾਬ ਤਲਬੀ ਹੋਈ ਹੈ। ਇਹ ਵੀ ਇੱਕ ਮਤਲਬ ਕਿ ਦਾਵਾ ਆਇਆ ਸੀਗਾ। ਸੋ ਚਲੋ ਇਹ ਦਾਅਵੇ ਹੁੰਦੇ, ਕੌਮਾਂਤਰੀ ਤੁਹਾਨੂੰ ਪਤਾ ਖੋਜ ਰਿਪੋਰਟਾਂ ਹੁੰਦੀਆਂ ਨੇ, ਇਸ ਕਰਕੇ ਕੋਟ ਕੀਤੀਆਂ। ਇਹ ਜੋ ਚੱਲ ਰਿਹਾ ਹੈ ਚੀਨ ਦੇ ਵਿੱਚ ਅੰਦਰੂਨੀ ਹਾਲਾਤ, ਮੈਨੂੰ ਨਹੀਂ ਲੱਗਦਾ ਕਿ ਐਸੇ ਹੈਗੇ, ਕਿਉਂਕਿ ਚਾਈਨਾ ਬਹੁਤ ਸਾਰੀਆਂ ਚੀਜ਼ਾਂ ਦਬਾ ਲੈਂਦਾ ਹੈ। ਜੀ ਜੀ ਬਿਲਕੁਲ। ਇਹ ਐਸਾ ਨਹੀਂ ਹੈਗਾ ਕਿ ਜੈਸਾ ਬਾਹਰੋਂ ਦਿਖਦਾ ਹੈ ਨਾ, ਅੰਦਰੋਂ ਉਹਨਾਂ ਦੇ ਹਾਲਾਤ ਹੋ ਸਕਦਾ, ਜਿਵੇਂ ਆਪਾਂ ਗੱਲਾਂ ਬਾਤਾਂ ਕਰ ਰਹੇ ਆ, ਹੋ ਸਕਦਾ ਕਿ ਅੰਦਰ ਪੋਲਿਟਿਕਸ ਦੇ ਵਿੱਚ ਕੁਝ ਨਾ ਕੁਝ ਹਲਚਲ, ਜਿਵੇਂ ਉਹ ਰਿਪੋਰਟ ਆਈ ਸੀਗੀ ਉਹਦੇ ਮੁਤਾਬਕ ਹੋ। ਜੀ ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਵੇਲਾ ਹੋ ਗਿਆ ਇੱਕ ਬ੍ਰੇਕ ਦੇ ਲਈ ਰੁਕਣ ਦਾ। ਬ੍ਰੇਕ ਤੋਂ ਬਾਅਦ ਜਿਸ ਖਬਰ ਨੂੰ ਲੈ ਕੇ ਚਰਚਾ ਕਰਾਂਗੇ ਉਹ ਹੈ G20 ਸਿਖਰ ਸੰਮੇਲਨ। G20 ਸਿਖਰ ਸੰਮੇਲਨ ਸੰਪੂਰਨ ਹੋ ਗਿਆ, ਕਹਿ ਲਓ ਕਿ ਕੰਪਲੀਟ ਹੋ ਗਿਆ, ਖਤਮ ਹੋ ਗਿਆ ਹੁਣ ਤਾਂ। ਤੇ ਕਈ ਪ੍ਰਾਪਤੀਆਂ ਤੇ ਕਈ ਜਿਹੜੇ ਏਜੰਡੇ ਨੇ ਉਹਨਾਂ ਦੇ ਉੱਤੇ ਗੱਲ ਨਹੀਂ ਹੋਈ। ਇਹਦੇ ਬਾਬਤ ਹੁਣ ਚਰਚਾ ਚੱਲ ਰਹੀ ਹੈ। ਹਾਲਾਂਕਿ ਇੰਡੀਆ ਦਾ ਮੀਡੀਆ ਜਿਹੜਾ ਇਹਨੂੰ ਬਹੁਤ ਵੱਡੀ ਪ੍ਰਾਪਤੀ ਦਰਸਾ ਰਿਹਾ, ਜਾਂ ਇਉਂ ਦਰਸਾ ਰਿਹਾ ਕਿ ਸ਼ਾਇਦ ਜੇ ਮੋਦੀ ਸਰਕਾਰ ਨਾ ਹੁੰਦੀ ਤਾਂ ਇਹ ਹੋਣਾ ਨਹੀਂ ਸੀ। ਪਰ ਇਹ ਹਰ ਇੱਕ ਦੇਸ਼ ਨੂੰ ਇਹਦੀ ਅਗਵਾਈ ਕਰਨ ਦਾ ਮੌਕਾ ਮਿਲਦਾ ਹੈ। ਅਮਰੀਕਾ ਨੇ ਹੁਣ ਤੱਕ 2 ਵਾਰ ਅਗਵਾਈ ਕੀਤੀ ਹੈ। ਇਸ ਤਰ੍ਹਾਂ ਰੂਸ ਤੋਂ ਲੈ ਕੇ ਤੇ ਹੋਰ ਜਿੰਨੇ ਵੀ ਇਹਦੇ ਮੈਂਬਰ ਦੇਸ਼ ਨੇ, ਉਹਨਾਂ ਨੇ ਸਾਰਿਆਂ ਨੇ ਇੱਕ ਵਾਰ ਇਸ ਦੇ ਮਾਮਲੇ ਦੇ ਵਿੱਚ ਇਹਦੀ ਮੇਜ਼ਬਾਨੀ ਕੀਤੀ ਹੈ। ਆਪਾਂ ਪੰਜਾਬ ਦੇ ਸੰਦਰਭ ਤੋਂ, ਪੰਜਾਬ ਦੇ ਪਰਸਪੈਕਟਿਵ ਤੋਂ G20 ਸੰਮੇਲਨ ਦਾ ਜਿਹੜਾ ਉਹ ਵਿਸ਼ਲੇਸ਼ਣ ਪੜਚੋਲ ਕਰਨ ਦੀ ਯਤਨ ਕਰਾਂਗੇ ਕਿ ਪੰਜਾਬ ਦੇ ਪਰਸਪੈਕਟਿਵ ਤੋਂ G20 ਜਿਹੜਾ ਹੋ ਕੇ ਹਟਿਆ ਸੰਮੇਲਨ, ਉਹ ਕਿਵੇਂ ਰਿਹਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਆਪਾਂ ਕੁਝ ਹੋਰ ਖਬਰਾਂ ਦੇ ਵੱਲ ਵਧਦੇ ਹਾਂ। G20 ਸਿਖਰ ਸੰਮੇਲਨ ਆ ਜਿਹੜਾ, ਇਹ ਕਈ ਪ੍ਰਾਪਤੀਆਂ ਦੇ ਨਾਲ ਸਮਾਪਤ ਹੋ ਗਿਆ ਤੇ ਆਪਾਂ ਇਹਦੀ ਜਿਹੜੀ ਸਮੀਖਿਆ ਹੈ, ਪੰਜਾਬ ਦੇ ਪਰਸਪੈਕਟਿਵ ਤੋਂ ਚੀਜ਼ਾਂ ਨੂੰ ਦੇਖਣਾ ਜ਼ਰੂਰੀ ਹੈ, ਕਿਉਂਕਿ ਆਪਾਂ ਪੰਜਾਬੀ ਹਾਂ, ਆਪਾਂ ਤਾਂ ਪੰਜਾਬ ਦੇ ਐਂਗਲ ਤੋਂ ਹੀ ਦੇਖਾਂਗੇ ਨਾ। ਹੁਣ ਨੈਸ਼ਨਲ ਮੀਡੀਆ ਕੀ ਰਿਪੋਰਟ ਕਰ ਰਿਹਾ, ਕੀ ਸੋਲੇ ਗਾਏ ਜਾ ਰਹੇ ਨੇ, ਉਹ ਇੱਕ ਅਲੱਗ ਚੀਜ਼ ਹੋ ਸਕਦੀ ਹੈ। ਦੇਸ਼ ਦੇ ਪਰਸਪੈਕਟਿਵ ਤੋਂ ਕੁਝ ਚੀਜ਼ਾਂ ਹੋ ਸਕਦੀਆਂ ਨੇ, ਤਾਂ ਇਸੇ ਕਰਕੇ ਪਹਿਲਾਂ ਜੋ ਪੱਖੀ ਚੀਜ਼ਾਂ ਨੇ ਤੇ ਬਾਅਦ ਦੇ ਵਿੱਚ ਪੰਜਾਬ ਦੇ ਪਰਸਪੈਕਟਿਵ ਦੀ ਗੱਲ ਕਰਾਂਗੇ ਆਪਾਂ। ਇਹਦੇ ਨਾਲ ਪਹਿਲਾਂ ਤਾਂ ਇਹ ਹੈ ਕਿ ਜਿਹੜਾ ਅਮਰੀਕਾ ਤੇ ਯੂਰਪੀਅਨ ਦੇਸ਼ ਚਾਹੁੰਦੇ ਆ ਕਿ ਰੂਸ ਨੂੰ ਯੂਕਰੇਨ ਤੇ ਹਮਲਾ ਕਰਨ ਵਾਲਾ ਕਰਾਰ ਦਿੱਤਾ ਜਾਵੇ, ਜਦੋਂ ਕਿ ਰੂਸ ਤੇ ਚੀਨ ਦੇ ਵਿਰੁੱਧ ਨੇ। ਵੱਡੇ ਸਫਾਰਤੀ ਯਤਨਾਂ ਤੋਂ ਬਾਅਦ ਕਹਿੰਦੇ ਕਿ ਇਸ ਐਲਾਨਨਾਮੇ ਤੇ ਸਹਿਮਤੀ ਬਣੀ ਹੈ, ਜਿਹਦੇ ਵਿੱਚ ਸਾਰੇ ਦੇਸ਼ਾਂ ਨੂੰ ਇੱਕ ਦੂਜੇ ਦੀ ਅਖੰਡਤਾ ਦਾ ਮਾਣ ਸਨਮਾਨ ਕਰਨ ਦੇ ਲਈ ਕਿਹਾ ਗਿਆ। ਇਸ ਐਲਾਨਨਾਮੇ ਦੇ ਵਿੱਚ ਰੂਸ ਦੀ ਕੋਈ ਆਲੋਚਨਾ ਨਹੀਂ ਕੀਤੀ ਗਈ ਤੇ ਯੂਕਰੇਨ ਨੇ ਫਿਰ ਇਸ ਐਲਾਨਨਾਮੇ ਬਾਰੇ ਨਿਰਾਸ਼ਾ ਪ੍ਰਗਟਾਈ ਹੈ, ਕਿਉਂਕਿ ਯੂਕਰੇਨ ਨੂੰ ਪੂਰੀ ਉਮੀਦ ਸੀਗੀ ਕਿ ਰੂਸ ਦੀ ਆਲੋਚਨਾ ਹੋਊਗੀ। ਰੂਸ ਨੇ ਇਹਦੇ ਨਾਲ ਸਹਿਮਤੀ ਪ੍ਰਗਟਾਉਂਦਿਆਂ ਦਾ ਸਵਾਗਤ ਕੀਤਾ। G20 ਦੀ ਇੱਕ ਹੋਰ ਪ੍ਰਾਪਤੀ ਇਹ ਕਹੀ ਜਾ ਸਕਦੀ ਹੈ ਕਿ ਅਫਰੀਕਨ ਯੂਨੀਅਨ ਨੂੰ ਇਸ ਦਾ ਮੈਂਬਰ ਬਣਾਇਆ ਗਿਆ, ਜਿਹਦੇ ਨਾਲ ਕੌਮਾਂਤਰੀ ਮੰਚ ਦਾ ਘੇਰਾ ਵਿਸ਼ਾਲ ਹੋ ਸਕਦਾ ਹੈ। ਅਫਰੀਕਨ ਯੂਨੀਅਨ ਦੇ ਵਿੱਚ ਇਸ ਵੇਲੇ 55 ਦੇਸ਼ ਆ, ਜਿਨ੍ਹਾਂ ਦੇ ਵਿੱਚੋਂ ਬਹੁ ਗਿਣਤੀ ਵਿਕਾਸਸ਼ੀਲ ਨੇ। ਇਸ ਯੂਨੀਅਨ ਦੇ G20 ਦੇ ਵਿੱਚ ਸ਼ਾਮਲ ਹੋਣ ਦੇ ਨਾਲ ਇਸ ਸੰਸਥਾ ਦੇ ਵਿੱਚ ਹੁਣ 3 ਤਰ੍ਹਾਂ ਦੇ ਦੇਸ਼ ਹੋ ਸਕਦੇ ਆ। ਵਿਕਸਿਤ, ਜਿਵੇਂ ਕਿ ਅਮਰੀਕਾ, ਕੈਨੇਡਾ, ਯੂਰਪ ਦੇ ਕੁਝ ਦੇਸ਼ ਨੇ। ਵਿਕਾਸਸ਼ੀਲ ਤੇ ਆਰਥਿਕ ਤੌਰ ਤੇ ਪਛੜੇ ਹੋਏ ਆ। ਹੁਣ ਇਹ ਵੀ ਐਲਾਨ ਕੀਤਾ ਗਿਆ ਹੈ ਕਿ ਭਾਰਤ, ਅਰਬ ਦੇਸ਼ਾਂ ਤੇ ਯੂਰੋਪੀਅਨ ਦੇ ਯੂਨੀਅਨ ਦੇ ਵਿਚਕਾਰ ਇੱਕ ਆਰਥਿਕ ਗਲਿਆਰਾ ਸਥਾਪਿਤ ਕੀਤਾ ਜਾਊਗਾ, ਜਿਹਦੇ ਵਿੱਚ ਸਮੁੰਦਰੀ ਤੇ ਥਲ ਆਵਾਜਾਈ ਦੀਆਂ ਸਹੂਲਤਾਂ ਕਾਇਮ ਕੀਤੀਆਂ ਜਾਣਗੀਆਂ। ਇਹਦੇ ਵਿੱਚ ਭਾਰਤ, ਅਮਰੀਕਾ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਤੇ ਕਈ ਯੂਰਪੀਅਨ ਦੇਸ਼ ਇਹਦੇ ਵਿੱਚ ਹਿੱਸਾ ਲੈਣਗੇ। ਅਮਰੀਕਾ ਦੇ ਐਂਗਲ ਤੋਂ ਇਹ ਚੀਜ਼ਾਂ ਦੇਖੀਆਂ ਜਾਣ ਤਾਂ ਬੜੀਆਂ ਅਹਿਮ ਨੇ, ਬੜੀਆਂ ਖਾਸ ਨੇ, ਕਿਉਂਕਿ ਇਸ ਗਲਿਆਰੇ ਦੇ ਨਾਲ ਭਾਰਤ ਦਾ ਜਿਹੜਾ ਖਾੜੀ ਦੇਸ਼ਾਂ ਦੇ ਨਾਲ ਸੰਪਰਕ ਆ ਜਾਂ ਯੂਰਪ ਦੇ ਵਿਚਕਾਰ ਜਿਹੜਾ ਸੰਪਰਕ ਆ, ਵਪਾਰ ਆ, ਉਹ ਵਧੂਗਾ। ਤੇ ਅਮਰੀਕਾ ਇੱਥੇ ਇਹ ਦੇਖਦਾ ਹੈ ਕਿ ਇਹਦੇ ਨਾਲ ਚੀਨ, ਜਿਹੜਾ ਕਿ ਚੀਨ ਪਾਕਿਸਤਾਨ ਇੱਕ ਆਰਥਿਕ ਗਲਿਆਰਾ ਜੋ ਉਹ ਸਿਲਕ ਰੂਟ ਬਣਾ ਰਿਹਾ, ਜੋ ਵੀ ਰੂਟ ਬਣਾ ਰਿਹਾ, ਉਹਨੂੰ ਟੱਕਰ ਦਿੱਤੀ ਜਾਊਗੀ। ਅਮਰੀਕਾ ਦੇ ਇਹਦੇ ਵਿੱਚ ਇੰਟਰਸਟ ਹੋਰ ਵੀ ਹੈ, ਕਿਉਂਕਿ ਅਮਰੀਕਾ ਦੇ ਲਈ ਭਾਰਤ ਇਸ ਵੇਲੇ ਅਹਿਮ ਕੜੀ ਇਸ ਕਰਕੇ ਹੈ ਕਿਉਂਕਿ ਭਾਰਤ ਵੀ ਵਿਕਾਸਸ਼ੀਲ ਦੇਸ਼ ਹੈ ਤੇ ਉੱਥੇ ਇੱਕ ਖਪਤਕਾਰਾਂ ਦੀ ਵੱਡੀ ਗਿਣਤੀ ਹੈ। ਅਮਰੀਕਾ ਨੂੰ ਇਹ ਲੱਗਦਾ ਕਿ ਜੇਕਰ ਭਾਰਤ ਉੱਤੇ ਰੂਸ, ਚੀਨ ਕਿਸੇ ਵੀ ਤਰੀਕੇ ਨਾਲ ਹਾਵੀ ਹੋ ਗਏ ਤਾਂ ਕੱਲ ਨੂੰ ਹੋ ਸਕਦਾ ਹੈ ਕਿ ਮੇਰੇ ਲਈ ਉਹ ਕਿਸੇ ਤਰ੍ਹਾਂ ਦਾ ਕੋਈ ਖਤਰਾ ਪੈਦਾ ਕਰ ਦੇਣ ਜਾਂ ਚੁਣੌਤੀ ਖੜੀ ਕਰ ਦੇਣ। ਖਤਰਾ ਤਾਂ ਬਹੁਤ ਵੱਡਾ ਲਫ਼ਜ਼ ਹੋ ਗਿਆ। ਤਾਂ ਇਸ ਕਰਕੇ ਹੁਣ ਇਹ ਗਲਿਆਰਾ ਬਣਨਾ ਵਾ ਭਾਰਤ, ਜਿਹੜੇ ਅਰਬ ਦੇਸ਼ ਨੇ ਉਹਨਾਂ ਦੇ ਵਿਚਕਾਰ ਤੇ ਯੂਰਪ ਦੇ ਵਿਚਕਾਰ ਆਰਥਿਕ ਗਲਿਆਰਾ ਸਥਾਪਿਤ ਹੋਊਗਾ ਤੇ ਸਮੁੰਦਰੀ ਵੀ ਥਲ ਆਵਾਜਾਈ ਦੀਆਂ ਸਹੂਲਤਾਂ ਕਾਇਮ ਕੀਤੀਆਂ ਜਾਣਗੀਆਂ। ਇੰਗਲੈਂਡ ਨੇ ਇਹ ਗੱਲ ਕਹੀ ਹੈ ਕਿ ਅਸੀਂ ਵਾਤਾਵਰਣ ਸੰਭਾਲ ਸੰਬੰਧੀ ਜਿਹੜੇ ਯਤਨ ਆ ਉਹਨਾਂ ਦੇ ਲਈ $2 ਬਿਲੀਅਨ ਦੇਵਾਂਗੇ। ਇਸੇ ਤਰ੍ਹਾਂ ਅਮਰੀਕਾ ਨੇ ਇਹ ਗੱਲ ਕਹੀ ਹੈ ਕਿ ਹਿੰਦ ਮਹਾਸਾਗਰ ਨੂੰ ਜੋੜਨ ਦੇ ਲਈ ਅੰਗੋਲਾ ਦੇ ਨਾਲ ਰੇਲਵੇ ਲਾਈਨ ਬਣਾਉਣ ਦੇ ਵਿੱਚ ਨਿਵੇਸ਼ ਕਰਨ ਦਾ ਐਲਾਨ ਕੀਤਾ ਅਮਰੀਕਾ ਨੇ ਵੀ। ਤੇ ਇਹੋ ਜਿਹੇ ਯਤਨਾਂ ਦੇ ਨਾਲ ਵਪਾਰਕ ਸੰਬੰਧ ਤਾਂ ਮਜ਼ਬੂਤ ਹੋਣਗੇ, ਪਰ ਇੱਕ ਗੱਲ ਜ਼ਰੂਰ ਹੈ ਕਿ ਕੌਮਾਂਤਰੀ ਮੰਚਾਂ ਤੇ ਵੀ ਦੁਨੀਆ ਦੇ ਵਿੱਚ ਜਿਹੜੀ ਵੱਧ ਰਹੀ ਆਰਥਿਕ ਨਾ ਬਰਾਬਰੀ ਹੈ, ਇਹਦੇ ਬਾਰੇ ਕੋਈ ਗੱਲਬਾਤ ਨਹੀਂ ਹੋ ਰਹੀ। ਦੁਨੀਆ ਦੇ ਭਵਿੱਖ ਨੂੰ ਬਿਹਤਰ ਬਣਾਉਣ ਦੇ ਲਈ ਵੱਖ-ਵੱਖ ਦੇਸ਼ਾਂ ਦੇ ਸਹਿਯੋਗ ਦੀ ਲੋੜ ਆ। ਉੱਥੇ ਵੀ ਜ਼ਰੂਰੀ ਹੈ ਕਿ ਇਹਨਾਂ ਦੇਸ਼ਾਂ ਦੇ ਵਿੱਚ ਵੱਡੀ ਪੱਧਰ ਤੇ ਮੌਜੂਦ ਆਰਥਿਕ ਨਾ ਬਰਾਬਰੀ ਨੂੰ ਦੂਰ ਕੀਤਾ ਜਾਵੇ। ਵਿਕਾਸ ਦਾ ਲਾਭ, ਇਨਵੈਸਟਮੈਂਟ ਦਾ ਲਾਭ ਸਿਰਫ ਸਿਖਰਲੇ ਅਮੀਰਾਂ ਨੂੰ ਨਹੀਂ ਮਿਲਣਾ ਚਾਹੀਦਾ। ਕੌਮਾਂਤਰੀ ਮੰਚਾਂ ਦੀ ਜ਼ਿੰਮੇਵਾਰੀ ਇਹ ਹੈ ਕਿ ਉਹ ਦੁਨੀਆ ਦੇ ਵਿੱਚੋਂ ਗਰੀਬੀ ਘਟਾਉਣ ਦੇ ਲਈ ਇਸ ਸਮੱਸਿਆ ਵੱਲ ਧਿਆਨ ਦੇਣ। ਇਹ ਹੁਣ ਉਮੀਦ ਇਹ ਕੀਤੀ ਜਾ ਸਕਦੀ ਹੈ ਕਿ ਅਫਰੀਕਨ ਯੂਨੀਅਨ ਦੇ ਜਿਹੜੇ ਦੇਸ਼ ਨੇ ਇਸ ਸੰਸਥਾ ਦੇ ਮੈਂਬਰ ਬਣੇ ਨੇ, ਇਸ ਦੇ ਨਾਲ ਇਸ ਦਿਸ਼ਾ ਦੇ ਵਿੱਚ ਸਾਰਥਿਕ ਕਦਮ ਚੁੱਕੇ ਜਾਣਗੇ। ਬਹੁਤ ਲੋਕ ਇਹ ਗੱਲ ਕਹਿ ਰਹੇ ਸੀਗੇ ਕਿ G20 ਤੋਂ ਬਾਅਦ ਸ਼ਾਇਦ ਡਾਲਰ ਨੂੰ ਚੁਣੌਤੀ ਮਿਲੂਗੀ, ਡਾਲਰ ਦਾ ਰੇਟ ਘਟੂਗਾ, ਹੋਰ ਦੇਸ਼ਾਂ ਦੀ ਜਿਹੜੀ ਉਹਨਾਂ ਦੀ ਕਰੰਸੀ ਹੈ ਉਹ ਉੱਪਰ ਆ ਜੂਗੀ। ਪਰ ਫਿਲਹਾਲ ਜੋ ਘਟਨਾਕ੍ਰਮ ਵਾਪਰੇ ਆ ਉਹਨਾਂ ਤੋਂ ਦੇਖ ਕੇ ਨਹੀਂ ਲੱਗਦਾ ਕਿ ਅਮਰੀਕੀ ਡਾਲਰ ਨੂੰ ਕੋਈ ਹਾਲ ਦੀ ਘੜੀ ਚੁਣੌਤੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਪੰਜਾਬ ਦੀ। ਪੰਜਾਬ ਦੀਆਂ ਉਮੀਦਾਂ ਨੂੰ ਬੂਰ ਪੈਂਦਾ ਨਹੀਂ ਨਜ਼ਰ ਆ ਰਿਹਾ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਲਮੀ ਵਪਾਰ ਵਾਸਤੇ ਜੋ ਮੱਧ ਪੂਰਬ ਤੇ ਉਸ ਤੋਂ ਅੱਗੇ ਯੂਰਪ ਤੱਕ ਰੇਲ ਤੇ ਸਮੁੰਦਰੀ ਸੰਪਰਕ ਦਾ ਪਸਾਰ ਦਾ ਐਲਾਨ ਕੀਤਾ ਗਿਆ, ਪੰਜਾਬ ਨੂੰ ਉਹਦੇ ਵਿੱਚ ਕੋਈ ਲਾਭ ਨਹੀਂ ਹੈ। ਸਿਆਸੀ ਮਾਹਰਾਂ ਦੀ ਦਲੀਲ ਇਹ ਹੈ ਕਿ ਪਾਕਿਸਤਾਨ ਤੇ ਅਫਗਾਨਿਸਤਾਨ G20 ਦੇ ਮੈਂਬਰ ਨਹੀਂ, ਜਿਸ ਕਰਕੇ ਆਰਥਿਕ ਕੋਰੀਡੋਰ ਦੇ ਵਿੱਚ ਵਾਹਗਾ ਬਾਰਡਰ ਖੋਲ੍ਹੇ ਜਾਣ ਦਾ ਸਵਾਲ ਮੁੱਢਲੇ ਪੜਾਅ ਤੇ ਹੀ ਰੱਦ ਹੋ ਜਾਂਦਾ ਹੈ। ਪੰਜਾਬ ਤਰੱਕੀ ਦੀ ਪਲਾਂਘ ਤਾਂ ਹੀ ਪੁੱਟ ਸਕਦਾ ਜੇਕਰ ਵਾਹਗਾ ਬਾਰਡਰ ਖੋਲ੍ਹਿਆ ਜਾਊਗਾ। ਪੰਜਾਬ ਦੇ ਸੰਸਦ ਮੈਂਬਰਾਂ ਨੇ ਕਦੇ ਵੀ
ਸਮੂਹਿਕ ਤੌਰ ਤੇ ਸੰਸਦ ਦੇ ਵਿੱਚ ਇਹ ਆਵਾਜ਼ ਬੁਲੰਦ ਹੀ ਨਹੀਂ ਕੀਤੀ। ਪੰਜਾਬ ਦੇ ਸਿਆਸਤਦਾਨ ਵੀ ਵਾਹਗਾ ਬਾਰਡਰ ਖੋਲ੍ਹੇ ਜਾਣ ਦੀ ਕਦੇ ਵਕਾਲਤ ਨਹੀਂ ਕਰਦੇ ਤੇ ਮੌਜੂਦਾ ਹਕੂਮਤ ਵੀ ਇਸ ਏਜੰਡੇ ਤੋਂ ਪਾਸਾ ਵੱਟ ਗਈ ਹੈ। ਤੁਹਾਡੇ ਯਾਦ ਹੋਣਾ ਨਾ, ਇੱਕ ਵਾਰੀ ਆਪਾਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਇਹ ਗੱਲ ਕਹੀ ਸੀਗੀ ਕਿ ਪਾਕਿਸਤਾਨ ਦੇ ਨਾਲ ਅਸੀਂ ਕਿਸੇ ਵੀ ਤਰੀਕੇ ਨਾਲ ਰਾਹ ਨਹੀਂ ਖੋਲਾਂਗੇ, ਤਾਂ ਉਸ ਬਿਆਨ ਦੀ ਉਹਨਾਂ ਦੇ ਬਿਆਨ ਦੀ ਬਹੁਤ ਆਲੋਚਨਾ ਕੀਤੀ ਸੀ ਲੋਕਾਂ ਨੇ। ਆਮ ਆਦਮੀ ਪਾਰਟੀ ਦੇ ਵਿੱਚੋਂ ਵੀ ਕਈ ਲੋਕਾਂ ਨੇ ਕੀਤੀ ਸੀਗੀ ਕਿ ਇਹ ਬਿਆਨ ਪੰਜਾਬ ਪੱਖੀ ਨਹੀਂ ਹੈ। ਕੁਲਦੀਪ ਧਾਲੀਵਾਲ, ਉਹਨਾਂ ਨੇ ਜ਼ਰੂਰ ਇੱਕ ਦੋ ਵਾਰ ਹਮਾਇਤ ਕੀਤੀ ਹੈ ਕਿ ਸਾਡਾ ਪਾਕਿਸਤਾਨ ਦੇ ਨਾਲ ਵਪਾਰ ਖੁੱਲ੍ਹਣਾ ਚਾਹੀਦਾ ਵਾ, ਪਾਕਿਸਤਾਨ ਦੇ ਨਾਲ ਵਪਾਰ ਖੁੱਲੂਗਾ ਤੇ ਪੰਜਾਬ ਦੀ ਕਿਸਾਨੀ ਨੂੰ ਜਿਹੜਾ ਲਾਭ ਮਿਲੂਗਾ। ਹੁਣ ਤੁਸੀਂ ਇਹ ਦੇਖ ਲਓ ਕਿ ਕੁਲਦੀਪ ਸਿੰਘ ਧਾਲੀਵਾਲ ਦੇ ਮਹਿਕਮੇ ਘਟਾ ਦਿੱਤੇ ਗਏ ਆ, ਤਾਂ ਇਹਨੂੰ ਕੀ ਦੇਖਿਆ ਜਾਊਗਾ? ਇਹਨੂੰ ਇਹੀ ਦੇਖਿਆ ਜਾਊਗਾ ਕਿ ਜਿਹੜਾ ਬੰਦਾ ਪੰਜਾਬ ਪੱਖੀ ਹੈ, ਪੰਜਾਬ ਪ੍ਰਸਤ ਹੈ, ਪੰਜਾਬ ਦੀ ਗੱਲ ਕਰਦਾ, ਉਹਦੇ ਪਰ ਸਿਆਸਤ ਦੇ ਵਿੱਚ ਕੁਤਰ ਦਿੱਤੇ ਜਾਂਦੇ ਆ। ਹੁਣ ਕਿਰਤੀ ਕਿਸਾਨ ਯੂਨੀਅਨ ਉੱਠੀ ਹੈ, ਉਹਨਾਂ ਨੇ ਕਿਹਾ ਕਿ ਅਟਾਰੀ ਵਾਹਗਾ ਤੇ ਹੁਸੈਨੀਵਾਲਾ ਸੜਕੀ ਲਾਂਘਾ ਖੋਲ੍ਹਣ ਦੇ ਲਈ ਅਸੀਂ ਇੱਕ ਮੁਹਿੰਮ ਚਲਾਵਾਂਗੇ ਤੇ ਇਹ 18 ਸਤੰਬਰ ਨੂੰ ਅਟਾਰੀ ਤੇ 20 ਸਤੰਬਰ ਨੂੰ ਹੁਸੈਨੀਵਾਲਾ ਦੇ ਵਿੱਚ ਵੱਡੀਆਂ ਕਾਨਫਰੰਸਾਂ ਕਰਨਗੇ, ਕਾਨਫਰੰਸਾਂ ਕਰਨਗੇ। ਨਿਰਭੈ ਸਿੰਘ ਢੁੱਡੀਕੇ ਤੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਉਹਨਾਂ ਨੇ ਦੱਸਿਆ ਕਿ 20 ਸਤੰਬਰ ਨੂੰ ਪਟਿਆਲਾ, ਸੰਗਰੂਰ, ਲੁਧਿਆਣਾ, ਜਲੰਧਰ, ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਦੇ ਵਿੱਚ ਕਾਨਫਰੰਸਾਂ ਕਰਾਂਗੇ। ਉਹਨਾਂ ਮੰਗ ਕੀਤੀ ਹੈ ਕਿ ਕਿਸਾਨਾਂ ਨੂੰ ਸੜਕੀ ਰਸਤੇ ਰਾਹੀਂ ਉਪਜ ਪਾਕਿਸਤਾਨ ਤੱਕ ਵੇਚਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ ਅਤੇ ਵੀਜ਼ਾ ਸ਼ਰਤਾਂ ਖਤਮ ਹੋਣੀਆਂ ਚਾਹੀਦੀਆਂ ਨੇ। ਦੇਖਿਆ ਜਾਵੇ ਤਾਂ ਕਿਸੇ ਵੇਲੇ ਪਾਕਿਸਤਾਨ ਦੇ ਨਾਲ ਹਜ਼ਾਰਾਂ ਕਰੋੜਾਂ ਦਾ 350 ਵਸਤਾਂ ਦਾ ਵਪਾਰ ਹੁੰਦਾ ਸੀ, ਪਰ ਪੁਲਵਾਮਾ ਤੋਂ ਬਾਅਦ ਭਾਰਤ ਪਾਕਿਸਤਾਨ ਵਪਾਰ ਵਾਇਆ ਵਾਹਗਾ ਬੰਦ ਹੋ ਗਿਆ, ਠੱਪ ਹੋ ਗਿਆ। ਪਰ ਗੁਜਰਾਤ ਮੁੰਬਈ, ਬੰਬੇ, ਕਰਾਚੀ ਖੁੱਲ੍ਹਾ ਵਾ, ਉਸ ਰਸਤੇ ਵਪਾਰ ਹੁੰਦਾ ਵਾ। ਵਪਾਰ ਸ਼ੁਰੂ ਹੋਣ ਦੇ ਨਾਲ ਜੇਕਰ ਵਾਹਗਾ ਬਾਰਡਰ ਖੁੱਲ੍ਹਦਾ ਤਾਂ ਇਹਦਾ ਵੱਡਾ ਫਾਇਦਾ ਉੱਤਰੀ ਭਾਰਤ ਨੂੰ ਹੋਣਾ, ਪੰਜਾਬ ਦੀ ਕਿਸਾਨੀ ਨੂੰ ਨਹੀਂ। ਹਰਿਆਣੇ ਨੂੰ ਵੀ ਸਗੋਂ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ, ਇੱਥੋਂ ਤੱਕ ਕਿ ਰਾਜਸਥਾਨ ਨੂੰ ਵੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਇਸ ਮਾਮਲੇ ਦੇ ਵਿੱਚ ਉੱਤਰੀ ਭਾਰਤ ਨੂੰ ਫਾਇਦਾ ਹੋ ਸਕਦਾ ਹੈ ਤੇ ਸਭ ਤੋਂ ਵੱਡਾ ਲਾਹਾ ਪੰਜਾਬ ਦੀ ਕਿਸਾਨੀ ਨੂੰ ਮਿਲੂਗਾ। ਪੰਜਾਬ ਦੇ ਵਿੱਚ ਮੌਜੂਦਾ ਸਮੇਂ ਖੇਤੀ ਤੇ ਰੁਜ਼ਗਾਰ ਤੇ ਉਦਯੋਗਾਂ ਦਾ ਸੰਕਟ ਹੈ। ਪੰਜਾਬ ਦੇ ਨਾਲ ਕੋਈ ਬੰਦਰਗਾਹ ਨਹੀਂ ਹੈ, ਇਸ ਕਰਕੇ ਸਨਅਤੀ ਨਿਵੇਸ਼ ਦੇ ਵਿੱਚ ਵੱਡਾ ਅੜਿੱਕਾ ਹੈ। ਕੌਮਾਂਤਰੀ ਸਰਹੱਦ ਦੇ ਨਾਲ ਪੈਂਦੀ ਸਰਹੱਦੀ ਬੈਲਟ ਦੇ ਵਿੱਚ ਸਨਅਤੀ ਨਿਵੇਸ਼ ਦਾ ਇੱਕ ਤਰੀਕੇ ਨਾਲ ਸੋਕਾ ਪਿਆ ਹੋਇਆ। ਕਿਸਾਨ ਆਗੂ ਆਖਦੇ ਆ ਕਿ ਜੇਕਰ ਵਾਹਗਾ ਬਾਰਡਰ ਖੋਲ੍ਹਿਆ ਗਿਆ ਤਾਂ ਇਹਦੇ ਨਾਲ ਪੰਜਾਬ ਦੇ ਕਿਸਾਨਾਂ ਦੀ ਤਰੱਕੀ ਦੀ ਰਾਹ ਖੁੱਲ੍ਹ ਸਕਦੀ ਹੈ ਤੇ ਇਹਦੇ ਲਈ ਸਿਆਸੀ ਏਜੰਡਾ ਬਣਾ ਕੇ ਕੇਂਦਰ ਤੇ ਦਬਾਅ ਬਣਾਇਆ ਜਾਵੇ ਤਾਂ ਪੰਜਾਬ ਦੇ ਕਈ ਸੰਕਟਾਂ ਦਾ ਨਿਪਟਾਰਾ ਹੋ ਸਕਦਾ ਹੈ। ਡਾਕਟਰ ਰਣਜੀਤ ਸਿੰਘ ਘੁੰਮਣ, ਜਿਹੜੇ ਕਿ ਅਰਥ ਸ਼ਾਸਤਰੀ ਨੇ, ਉਹਨਾਂ ਨੇ ਕਿਹਾ ਕਿ ਸਿਆਸੀ ਲੀਡਰਸ਼ਿਪ ਦੀ ਨੀਅਤ ਦੇ ਵਿੱਚ ਖੋਟ ਹੈ, ਇਸ ਕਰਕੇ ਵਾਹਗਾ ਬਾਰਡਰ ਖੋਲ੍ਹੇ ਜਾਣ ਦਾ ਏਜੰਡਾ ਕਦੇ ਕੇਂਦਰੀ ਥਾਂ ਲੈ ਹੀ ਨਹੀਂ ਸਕਿਆ। ਉਹ ਦੱਸਦੇ ਆ ਕਿ ਪਿਛਲੇ ਸਮੇਂ ਦੇ ਦੌਰਾਨ ਪਾਕਿਸਤਾਨ ਦੇ ਨਾਲ ਸਿਰਫ 25% ਵਪਾਰ ਹੁੰਦਾ ਆ ਰਿਹਾ ਹੈ ਤੇ ਪੰਜਾਬ ਦੇ ਵਿੱਚ ਸਮੁੱਚੇ ਲੋਕਾਂ ਨੂੰ ਵਾਹਗਾ ਬਾਰਡਰ ਖੋਲ੍ਹੇ ਜਾਣ ਵਾਸਤੇ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਪਤਾ ਲੱਗਿਆ ਹੈ ਕਿ 1965 ਦੀ ਜੰਗ ਸਮੇਂ ਵਪਾਰ ਬੰਦ ਹੋਣ ਤੋਂ ਬਾਅਦ 1974 ਦੇ ਵਿੱਚ ਮੁੜ ਖੁੱਲ੍ਹਿਆ ਸੀ। ਵਿਸ਼ਵ ਬੈਂਕ ਦੀ ਇੱਕ ਰਿਪੋਰਟ ਦੇ ਮੁਤਾਬਕ ਭਾਰਤ ਪਾਕਿਸਤਾਨ ਦੇ ਵਿਚਾਲੇ 38 ਅਰਬ ਡਾਲਰ ਦੇ ਵਪਾਰ ਦੀ ਸਮਰੱਥਾ ਹੈ, ਪਰ ਮੌਜੂਦਾ ਸਮੇਂ ਦੇ ਵਿੱਚ ਸਿਰਫ 3 ਅਰਬ ਡਾਲਰ ਦਾ ਵਪਾਰ ਹੀ ਹੋ ਰਿਹਾ, ਜਿਹਦੇ ਵਿੱਚ ਪੰਜਾਬ ਦੀ ਕੋਈ ਹਿੱਸੇਦਾਰੀ ਨਹੀਂ ਹੈ। ਔਰ ਜਿਹੜੀ 38 ਅਰਬ ਡਾਲਰ ਦੀ ਸਮਰੱਥਾ, ਉਹ ਸਿਰਫ 3 ਅਰਬ ਡਾਲਰ ਤੇ ਹੈ। ਜਦੋਂ ਸਾਡੇ ਆਲੂ ਸੜਕਾਂ ਤੇ ਰੁਲਦੇ ਹੁੰਦੇ, ਸਾਡੇ ਕਿਸਾਨਾਂ ਦੇ 5 ਰੁਪਏ ਕਿਲੋ ਕੋਈ ਚੱਕਦਾ ਨਹੀਂ, 10 ਰੁਪਏ ਕਿਲੋ ਕੋਈ ਪੁੱਛਦਾ ਨਹੀਂ, ਸਾਡਾ ਟਮਾਟਰ ਸੜਕਾਂ ਤੇ ਰੁਲ ਰਿਹਾ ਹੁੰਦਾ, ਸਾਡਾ ਕਿਸਾਨ ਦੇਸ਼ ਦਾ ਲਸਣ ਨੂੰ ਦਰਿਆਵਾਂ ਦੇ ਵਿੱਚ ਲਾ ਰਿਹਾ ਹੁੰਦਾ। ਇਸੇ ਤਰ੍ਹਾਂ ਹੋਰ ਜਿਹੜੀਆਂ ਚੀਜ਼ਾਂ ਦੀ, ਗੋਭੀ ਦੀ ਬੇਅਦਬੀ ਕਹਿ ਲਓ ਕਿ ਪੁੱਛਦਾ ਹੀ ਕੋਈ ਨਹੀਂ, ਲੋਕ ਪੱਠਿਆਂ 'ਚ ਕੁਤਰ ਦਿੰਦੇ ਆ ਉਹਨੂੰ। ਤਾਂ ਉਸ ਸਮੇਂ, ਠੀਕ ਉਸ ਸਮੇਂ ਤੁਸੀਂ ਪਾਕਿਸਤਾਨ ਦੇ ਵਿੱਚ ਸਬਜ਼ੀ ਦੇ ਰੇਟ ਚੈੱਕ ਕਰਿਓ ਕਦੇ। ਟਮਾਟਰ ਹੁਣ ਤਾਂ ਇੱਥੇ ਵੀ 300 ਹੋਇਆ, ਉੱਥੇ ਵੀ 300 ਹੈ। ਇਸ ਤਰ੍ਹਾਂ ਆਲੂ, ਗੰਢੇ ਜਦੋਂ ਇੱਥੇ ਸਾਡੇ 20-20, 15-15, 10-10 ਰੁਪਏ ਰੁਲਦੇ ਫਿਰਦੇ ਸਾਡੇ ਕਿਸਾਨਾਂ ਦੇ, 5-5 ਰੁਪਇਆਂ ਨੂੰ ਕੋਈ ਪੁੱਛਦਾ ਨਹੀਂ, ਉੱਥੇ ਇਹੀ ਚੀਜ਼ਾਂ 80-80, 85-85 ਰੁਪਇਆਂ ਤੋਂ 90 ਰੁਪਇਆਂ ਤੋਂ ਕਦੇ ਘਟੀ ਨਹੀਂ। ਤੁਹਾਡੇ ਪਾਕਿਸਤਾਨ ਦੇ ਵਿੱਚ ਬਹੁਤ ਲਿੰਕ ਰਿਸ਼ਤੇਦਾਰ ਜਾਂ ਮਿੱਤਰ ਸੱਜਣ ਹੋਣਗੇ, ਕਦੇ ਉਹਨਾਂ ਨੂੰ ਪੁੱਛ ਕੇ ਦੇਖਿਓ। ਜੇਕਰ ਇਹ ਰਾਹ ਖੁੱਲ੍ਹਦਾ, ਅਸੀਂ ਪਹਿਲਾਂ ਵੀ ਪੰਜਾਬੀ ਰੇਡੀਓ USA ਤੇ ਇਸ ਬਾਬਤ ਰਿਪੋਰਟਾਂ ਪਾਈਆਂ ਸੀਗੀਆਂ, ਉਹਨਾਂ ਰਿਪੋਰਟਾਂ ਦੇ ਵਿੱਚ ਤਫਸੀਲ ਦੱਸਿਆ ਸੀਗਾ ਕਿ ਪਾਕਿਸਤਾਨ ਤੋਂ ਸਸਤਾ ਕੀ ਆਉਂਦਾ ਤੇ ਸਾਡੇ ਇੱਧਰੋਂ ਮਹਿੰਗਾ ਕੀ ਜਾਂਦਾ ਹੈ। ਖੇਤੀਬਾੜੀ ਔਜ਼ਾਰ, ਜਿਹੜੀ ਕਿ ਸਾਡੇ ਦੇ ਇੱਥੇ ਪੰਜਾਬ ਦੇ ਵਿੱਚ ਬਹੁਤ ਵੱਡੀ ਇੰਡਸਟਰੀ ਹੈ। ਤੁਸੀਂ ਦੇਖੋ ਕਿ ਗੋਬਿੰਦਗੜ੍ਹ ਤੋਂ ਲੈ ਕੇ ਇੱਥੋਂ ਤੱਕ ਕਿ ਜੈਤੋ ਦੇ ਹਲ ਬੜੇ ਮਸ਼ਹੂਰ ਨੇ, ਜ਼ੀਰੇ ਦੀਆਂ ਕਈ ਚੀਜ਼ਾਂ, ਤਲਵੰਡੀ ਭਾਈ ਦੇ ਸੰਦ ਬੜੇ ਮਸ਼ਹੂਰ ਨੇ। ਪੰਜਾਬ ਦੇ ਵਿੱਚ ਬਥੇਰੇ ਸ਼ਹਿਰ ਨੇ ਜਿੱਥੋਂ ਦੀ ਖੇਤੀਬਾੜੀ ਦੀ ਜਿਹੜੀ ਸੰਦ ਸੰਦੇੜੇ ਆ ਉਹ ਮਸ਼ਹੂਰ ਨੇ, ਸ਼ੁੱਧ ਨੇ, ਉਹ ਵਾਹੁਣ ਦੇ ਵਿੱਚ ਵਧੀਆ ਨੇ। ਉਹਨਾਂ ਨੂੰ, ਪਾਕਿਸਤਾਨ ਨੂੰ ਅਸੀਂ ਵੱਡੀ ਪੱਧਰ ਤੇ ਪਹਿਲਾਂ ਭੇਜਦੇ ਸਾਂ ਤੇ ਸਾਡੀ ਇਸ ਇੰਡਸਟਰੀ ਨੂੰ ਉਹਦਾ ਬਹੁਤ ਫਾਇਦਾ ਹੁੰਦਾ ਸੀ। ਇੰਡਸਟਰੀ ਨੂੰ ਤਾਂ ਮੰਗ ਦਾ ਹੀ ਭਾਅ ਨਾ, ਜੇਕਰ ਜਿਹੜੀ ਚੀਜ਼ ਦੀ ਮੰਗ ਹੋਊਗੀ, ਜਿੰਨੀ ਪ੍ਰੋਡਕਸ਼ਨ ਜ਼ਿਆਦਾ ਹੋਊਗੀ, ਉਸੇ ਚੀਜ਼ ਦਾ ਹੀ ਫਾਇਦਾ। ਜੇਕਰ ਇੰਡਸਟਰੀ ਇੱਕ ਸੀਮਤ ਜੇ ਇਲਾਕੇ ਦੇ ਵਿੱਚ ਖੜੀ ਰਹੂ ਤਾਂ ਉਹ ਕਿੰਨਾ ਕੁ ਉਸ ਚੀਜ਼ 'ਚੋਂ ਫਾਇਦਾ ਲੈ ਸਕਣਗੇ। ਸੋ ਇਸ ਕਰਕੇ ਪੰਜਾਬ ਵਾਲੇ ਐਂਗਲ ਤੋਂ ਪੰਜਾਬ ਨੂੰ ਕੋਈ ਵੱਡਾ ਲਾਹਾ ਨਹੀਂ ਮਿਲਿਆ। ਹਾਲਾਂਕਿ ਪਹਿਲਾਂ ਚਰਚਾਵਾਂ ਸੀਗੀਆਂ
ਕਿ ਸ਼ਾਇਦ ਪੰਜਾਬ ਵਾਲੇ ਐਂਗਲ ਤੋਂ ਵੀ, ਉੱਤਰੀ ਭਾਰਤ ਦੇ ਐਂਗਲ ਤੋਂ ਵੀ ਕੁਛ ਚੀਜ਼ਾਂ ਬਿਹਤਰ ਹੋਣਗੀਆਂ, ਪਰ ਉਹ ਨਹੀਂ ਹੋ ਸਕੀਆਂ। ਹੁਣ ਇਹਦੇ ਪਿੱਛੇ ਕਿਸਾਨੀ ਅੰਦੋਲਨ ਦਾ ਕੋਈ ਵੱਡਾ ਹੱਥ ਆ, ਕਹਿ ਸਕਦੇ ਹਾਂ, ਜਾਂ ਕਾਰਕ ਹੈ, ਕਿਉਂਕਿ ਉਹਨਾਂ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਜਿਹੜੇ ਬੋਲਣ ਵਾਲੇ ਲੋਕ ਆ, ਇਹ ਸਾਡੇ ਵਿਰੁੱਧ ਆਵਾਜ਼ ਚੁੱਕਣ ਵਾਲੇ ਲੋਕ ਆ। ਅਸੀਂ ਪਹਿਲਾਂ ਜੰਮੂ ਕਸ਼ਮੀਰ ਨੂੰ ਡੱਕਤਾ, ਕੋਈ ਨਹੀਂ ਬੋਲਿਆ, ਪੰਜਾਬੀ ਬੋਲੇ। ਫਿਰ ਅਸੀਂ ਖੇਤੀ ਕਾਨੂੰਨ ਲਿਆਏ, ਕੋਈ ਨਹੀਂ ਬੋਲਿਆ, ਪੰਜਾਬੀ ਬੋਲੇ। ਸੋ ਸ਼ਾਇਦ ਇਸ ਹਿਸਾਬ ਦੇ ਨਾਲ ਪੰਜਾਬੀਆਂ ਨੂੰ ਇੱਕ ਸਜ਼ਾ ਟਾਈਪ ਜਾਂ ਇੱਕ ਇਗਨੋਰ ਜਿਹਾ ਕੀਤਾ ਜਾ ਰਿਹਾ, ਜਿਹੜਾ ਕਿ ਨਹੀਂ ਹੋਣਾ ਚਾਹੀਦਾ ਸੀ। ਆਪਾਂ ਇਸ ਮੰਚ ਤੋਂ ਵੀ ਇਹਨਾਂ ਦੋਨਾਂ ਮਸਲਿਆਂ ਦੇ ਉੱਤੇ ਬੜੀ ਬੇਬਾਕੀ ਦੇ ਨਾਲ ਬੋਲੇ ਸੀ, ਉਦੋਂ ਵੀ ਆਵਾਜ਼ ਬੁਲੰਦ ਕੀਤੀ ਸੀ। ਸੋ ਇਹ ਲੋਕ ਆਵਾਜ਼ ਬੁਲੰਦ ਕਰਦੇ ਰਹਿਣਗੇ, ਇਹ ਇਹਨਾਂ ਨੂੰ, ਕਿਉਂਕਿ ਇਹਨਾਂ ਦੇ ਹਿੱਸੇ ਆਇਆ, ਇਸ ਧਰਤੀ ਦੇ ਹਿੱਸੇ ਆਇਆ, ਇਹਨਾਂ ਨੇ ਨਹੀਂ ਹਟਣਾ। ਪਰ ਆਪਾਂ ਦੇਖਦੇ ਹਾਂ ਕਿ ਬਹੁਤ ਵਾਰ ਜਿਹੜੇ ਲੋਕ ਵਿਸਲ ਬਲੋਰਿੰਗ ਕਰਦੇ ਆ, ਜਿਹੜੇ ਲੋਕ ਬੋਲਦੇ ਆ ਸੱਤਾ ਦੇ ਜ਼ਬਰ ਜ਼ੁਲਮ ਦੇ ਖਿਲਾਫ, ਗਲਤ ਨੀਤੀਆਂ ਦੇ ਖਿਲਾਫ, ਉਹਨਾਂ ਨੂੰ ਇਸੇ ਤਰ੍ਹਾਂ ਭੁਗਤ ਭੋਗੀ ਬਣਨਾ ਪੈਂਦਾ ਹੈ। ਬਹੁਤ ਵਾਰ ਤੁਹਾਨੂੰ ਆਵਾਜ਼ ਬੁਲੰਦ ਕਰਨ ਦੇ ਬਦਲੇ ਇੱਕ ਕੀਮਤ ਤਾਰਨੀ ਪੈਂਦੀ ਹੈ। ਉਹ ਕਹਿੰਦੇ ਨੇ ਕਿ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਵੀ ਇੱਕ ਲਾਈਨ ਅਕਸਰ ਹੀ ਬੋਲਦੇ ਰਹੇ ਹੁੰਦੇ ਸੀਗੇ, ਹੁਣ ਤਾਂ ਪਤਾ ਨਹੀਂ ਬੋਲਦੇ ਕਿ ਨਹੀਂ ਬੋਲਦੇ। ਆਪਾਂ ਉਹਨਾਂ ਦੇ ਸਿਆਸੀ ਭਾਸ਼ਣ ਬਹੁਤ ਘੱਟ ਸੁਣੇ ਨੇ, ਖਬਰਾਂ ਦੇ ਐਂਗਲ ਤੋਂ ਹੀ ਸੁਣੇ ਨੇ। ਤਾਂ ਉਹ ਕਹਿੰਦੇ ਹੁੰਦੇ ਸੀ, ਆਪਣੇ ਵੱਲੋਂ ਤਾਂ ਦਰਿਆ ਵੱਡੇ ਘਰ ਜਾਂਦਾ ਹੈ, ਪਰ ਸਮੁੰਦਰ ਦੇ ਵਿੱਚ ਜਾ ਕੇ ਉਹ ਮਰ ਜਾਂਦਾ ਹੈ। ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਹੇ ਹਾਂ ਜਨਾਬ, ਬੇਸ਼ਰਮਾਂ ਦਾ ਕੀ ਹੈ, ਨੀਵੀਂ ਪਾ ਕੇ ਵੀ ਸਰ ਜਾਂਦਾ ਹੈ। ਸੋ ਪੰਜਾਬ ਤਾਂ ਇੱਕ ਗਰਦਨ ਸਿੱਧੀ ਰੱਖਣ ਦਾ ਮੁੱਲ ਤਾਰ ਰਿਹਾ, ਪੰਜਾਬ ਤਾਂ ਇੱਕ ਸਟੈਂਡ ਦਾ ਮੁੱਲ ਤਾਰ ਰਿਹਾ, ਜਿਹੜਾ ਇਹ ਕਦੇ ਛੱਡ ਨਹੀਂ ਸਕਦਾ। ਇਖਲਾਕੀ ਸਟੈਂਡ, ਮਨੁੱਖਤਾ ਵਾਲਾ ਔਰ ਜ਼ਬਰ ਜ਼ੁਲਮ ਦੇ ਵਿਰੁੱਧ ਖੜਨ ਵਾਲਾ ਸਟੈਂਡ ਹੈ, ਕਦੇ ਅਸੀਂ ਛੱਡ ਨਹੀਂ ਸਕਦੇ। ਸੋ ਇਸ ਕਰਕੇ ਇਹ ਜਿਹੜੀ ਇਸ ਵੇਲੇ G20 ਸੰਮੇਲਨ ਹੈ, ਜਿਹਦੇ ਕਈ ਫਾਇਦੇ ਵੀ ਹੋਣਗੇ ਦੇਸ਼ ਦੇ ਵਿੱਚ, ਦੇਸ਼ ਨੂੰ, ਆਪਾਂ ਨੂੰ ਉਹਨਾਂ ਫਾਇਦਿਆਂ ਨੂੰ ਗਿਣਾਉਣ ਦੇ ਵਿੱਚ ਵੀ ਕੋਈ ਘਬਰਾਹਟ ਨਹੀਂ ਹੈ, ਕੋਈ ਨਾਂਹ ਨੁੱਕਰ ਨਹੀਂ ਹੈ। ਪਰ ਅਸਲ ਦੇ ਵਿੱਚ ਸਾਡਾ ਮੰਤਵ ਇਹੀ ਹੁੰਦਾ ਕਿ ਉਹਨਾਂ ਚੀਜ਼ਾਂ ਨੂੰ ਉੱਤਰੀ ਭਾਰਤ ਦੇ ਨਜ਼ਰੀਏ ਤੋਂ, ਸਾਡੇ ਖਿੱਤੇ ਦੇ ਨਜ਼ਰੀਏ ਤੋਂ, ਪੰਜਾਬ ਦੇ ਨਜ਼ਰੀਏ ਤੋਂ ਵੀ ਵੇਖਿਆ ਜਾਵੇ। ਮੋਗਾ ਦੀ ਰੁੱਖ ਕਰਾਂਗੇ, ਮੋਗਾ ਦਾ ਜਾਂਦੇ ਜਾਂਦੇ ਸਨਅਤੀ ਕੇਂਦਰ ਫੋਕਲ ਪੁਆਇੰਟ ਦੇ ਵਿੱਚ ਭੁਜੀਆ ਬਣਾਉਣ ਵਾਲੀ ਇੱਕ ਫੈਕਟਰੀ ਦੇ ਵਿੱਚ ਅੱਗ ਲੱਗ ਗਈ ਸੀ, ਜਿਸ ਕਰਕੇ ਕਰੀਬ 20 ਵਰ੍ਹਿਆਂ ਦੇ ਇੱਕ ਪ੍ਰਵਾਸੀ ਮਜ਼ਦੂਰ ਦੀ ਜਿੰਦਾ ਸੜਨ ਕਰਕੇ ਮੌਤ ਹੋ ਗਈ ਹੈ। ਪੁਲਿਸ ਚੌਂਕੀ ਫੋਕਲ ਪੁਆਇੰਟ ਇੰਚਾਰਜ ਮੋਹਕਮ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਅਰਸ਼ਦ ਵਜੋਂ ਹੋਈ ਹੈ ਤੇ ਉਹ ਮੂਲ ਰੂਪ ਦੇ ਵਿੱਚ ਬਿਹਾਰ ਦਾ ਰਹਿਣ ਵਾਲਾ ਸੀ। ਮ੍ਰਿਤਕ ਦੇ ਵਾਰਸਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਤੇ ਉਹਨਾਂ ਦੇ ਆਉਣ ਤੇ ਹੀ ਪੋਸਟਮਾਰਟਮ ਕੀਤਾ ਜਾਣਾ। ਫੈਕਟਰੀ ਦੇ ਵਿੱਚ ਲੱਗੀ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਉਧਰ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਅੱਗ ਤੇ ਕਾਬੂ ਪਾਉਣ ਦੇ ਲਈ ਪਹੁੰਚ ਗਈਆਂ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਫੈਕਟਰੀ ਦੇ ਵਿੱਚ ਜਦੋਂ ਇਹ ਅੱਗ ਲੱਗੀ ਸੀ ਤਾਂ ਉਦੋਂ 10 ਮਜ਼ਦੂਰ ਉੱਥੇ ਮੌਜੂਦ ਸਨ। ਮ੍ਰਿਤਕ ਮਜ਼ਦੂਰ ਡੀਜ਼ਲ ਭੱਠੀ ਦੇ ਨੇੜੇ ਕੰਮ ਕਰ ਰਿਹਾ ਸੀ। ਪੁਲਿਸ ਨੇ ਖਦਸ਼ਾ ਪ੍ਰਗਟਾਇਆ ਕਿ ਤੇਲ ਦੇ ਉਬਾਲਾ ਖਾਣ ਦੇ ਨਾਲ ਅਚਾਨਕ ਅੱਗ ਲੱਗ ਗਈ ਅਤੇ ਧੂੰਆਂ ਹੋਣ ਕਰਕੇ ਇਹ ਮਜ਼ਦੂਰ ਬਾਹਰ ਨਾ ਨਿਕਲ ਸਕਿਆ। ਇਸ ਘਟਨਾ ਦੇ ਬਾਰੇ ਮਜ਼ਦੂਰਾਂ ਨੇ ਰੌਲਾ ਪਾਇਆ। ਇਸ ਅੱਗ ਲੱਗਣ ਦੀ ਜਾਣਕਾਰੀ ਮਿਲਦੇ ਹੀ ਉਸ ਤੋਂ ਬਾਅਦ ਕਈ ਲਾਸ਼ਾਂ ਨੂੰ, ਇਸ ਮਜ਼ਦੂਰ ਦੀ ਲਾਸ਼ ਨੂੰ ਤਾਂ ਬਾਹਰ ਕੱਢਿਆ ਗਿਆ, ਕਈ ਮਜ਼ਦੂਰਾਂ ਨੂੰ ਫੈਕਟਰੀ ਦੇ ਵਿੱਚੋਂ ਬਾਹਰ ਕੱਢਿਆ ਗਿਆ। ਫੈਕਟਰੀ ਨੂੰ ਲੱਗੀ ਅੱਗ ਇੰਨੀ ਜ਼ਿਆਦਾ ਭਿਆਨਕ ਸੀਗੀ ਕਿ ਸਮਾਨ ਸਾਰਾ ਸੜ ਕੇ ਸੁਆਹ ਹੋ ਗਿਆ ਤੇ ਫੈਕਟਰੀ ਵੀ ਪੂਰੀ ਤਰ੍ਹਾਂ ਦੇ ਨਾਲ ਸੜ ਕੇ ਜਿਹੜੀ ਆ ਉਹ ਰਾਖ ਹੋ ਗਈ ਹੈ ਤੇ ਪੁਲਿਸ ਇਸ ਮਾਮਲੇ ਦੀ ਹੁਣ ਜਾਂਚ ਕਰ ਰਹੀ ਹੈ। ਇਸ ਦੇ ਨਾਲ ਹੀ ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ ਬਾਰੇ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।